दा पुतला मिट्टी नूं रोंदा गुम गए करां दे बार नी। याद आउंदा वक्त वालदा अपनी अपने जी? ये भी गला हो सकता याद ना आवे। रोना मैं अगे ना भी रोना आ जाता वो वेला चेता करके। मिट्टी दा पुतला मिट्टी नूं रोंदा गुम गए करां दे बार नी। 6.5-7 जी फिर उत्थे शहीद होए। कौन कौन सी तुहाडा शहीद होया? एक मेरी भरजाई सी, एक ताया सी, एक मेरी वालदा सी। 5-4 जी साढ़े शहीद होए। वालदा तुहाडी भी? हाँ। दे उत्ते पिंडां दे नक्शे तां उकरे पए ने। ਹੁਣ ਇਹਨਾਂ ਭਰਾਵਾਂ ਤੇ ਸਾਨੂੰ ਇੱਕ ਹੀ ਰੱਖਿਆ। ਇਹ ਸਾਡੇ ਭਰਾ ਸੀ, ਇਹ ਸਾਡੇ ਮਾਂ ਪਿਓ ਜਾਏ ਸੀ। ਇਹਨਾਂ ਦੀ ਵਾਲਦਾ ਵੀ ਸਾਡੀ ਵਾਲਦਾ ਵੀ ਇੱਕ ਹੀ ਆ, ਪਿਓ ਵੀ ਇੱਕ ਹੀ ਆ। ਇਹਨਾਂ ਤੇ ਸਾਨੂੰ ਇੰਨਾ ਹੀ ਰੱਖਿਆ ਵੀ ਜਿਹਦਾ ਸ਼ੁਮਾਰ ਹੀ ਕੋਈ ਨਹੀਂ। ਕਦੀ ਇਹ ਸਾਡਾ ਨੁਕਸਾਨ ਨਾ ਕਰਦੇ। ਹਿੰਦੂ ਬਾਹਮਣ ਤੇ ਸਾਡੇ ਲਾਗੇ ਨਹੀਂ ਸੀ ਆ ਸਕਦੇ। ਲਾ ਦੇਵਾਂ ਸਿਰ ਵਾਲਾ ਪਾਰ ਨੀ। मिट्टी दा पुतला मिट्टी नूं रोंदा गुम गए करां। ਇਹੋ ਹੀ ਅਬੇ ਜੋ ਕੁਛ ਪਿੱਛੇ ਹੋ ਗਿਆ ਉਹਨੂੰ ਭੁੱਲੋ, ਉਹਨੂੰ ਭੁੱਲ ਜਾਓ। ਆਪਣੀਆਂ ਨਸਲਾਂ ਨੂੰ ਹੀ ਆਖੋ ਜੋ ਮੁਸਲਮਾਨਾਂ ਨੇ ਸਾਡੇ ਨਾਲ ਕੀਤਾ, ਜੋ ਅਸਾਂ ਮੁਸਲਮਾਨਾਂ ਨਾਲ ਕਰਦਾ ਤਾਂ ਉਹਨਾਂ ਗੱਲਾਂ ਨੂੰ ਭੁੱਲ ਜਾਓ। ਨਵੀਂ ਨੀਂਹ ਰੱਖੋ ਤੇ ਪਿਆਰ ਮੁਹੱਬਤ ਕਰੋ। उड़ के ही आजो एक बार नी। अस्सलाम वालेकुम, मैं नासिर ढिल्लों लाइलपुर पाकिस्तान तो। पंजाबी लहर की टीम जिथे ਵੱਖ-ਵੱਖ ਥਾਵਾਂ ਤੇ ਜਾ ਕੇ ਪੰਜਾਬ ਦੀਆਂ ਵੱਖ-ਵੱਖ ਜਗ੍ਹਾ ਤੇ ਜਾ ਕੇ ਉਹ ਲੋਕ ਉਹ ਬਜ਼ੁਰਗ ਜਿਨ੍ਹਾਂ ਨੇ 1947 ਦੀ ਪਾਰਟੀਸ਼ਨ ਜਿਹਨੂੰ ਇਹ ਬਜ਼ੁਰਗ ਉਜਾੜੇ ਵੀ ਕਹਿੰਦੇ ਉਹ ਵੇਖੇ। ਉਹ 1947 ਦਾ ਟਾਈਮ ਵੇਖਿਆ, ਉਸ ਤੋਂ ਪਹਿਲਾਂ ਦੇ ਹਾਲਾਤਾਂ ਦੇ ਬਾਰੇ ਜਿਹੜੇ ਪਾਰਟੀਸ਼ਨ ਤੋਂ ਪਹਿਲਾਂ ਦੇ ਹਾਲਾਤ ਸਨ ਜਾਂ ਜਦੋਂ ਪਾਰਟੀਸ਼ਨ ਹੋ ਗਈ ਉਦੋਂ ਕੀ ਹਾਲਾਤ ਬਣੇ, ਉਸ ਤੋਂ ਬਾਅਦ ਉਹਨਾਂ ਕਿਸ ਤਰ੍ਹਾਂ ਸਰਵਾਈਵ ਕੀਤਾ। ਇਹ ਵੱਖ-ਵੱਖ ਥਾਵਾਂ 'ਤੇ ਜਾ ਕੇ ਇਹਨਾਂ ਲੋਕਾਂ ਦੀ ਆਪ ਬੀਤੀਆਂ, ਇਹਨਾਂ ਦੀਆਂ ਹੱਡ ਬੀਤੀਆਂ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹੀਦਾ। ਇਸੇ ਹੀ ਤਰ੍ਹਾਂ ਦੀ ਇਸੇ ਹੀ ਕੜੀ ਨੂੰ ਅੱਗੇ ਵਧਾਉਂਦੇ ਹਾਂ, ਇਸੇ ਹੀ ਸੈਸ਼ਨ ਨੂੰ ਅੱਗੇ ਵਧਾਉਂਦੇ ਹਾਂ। ਅੱਜ ਅਸੀਂ ਪਹੁੰਚੇ ਹਾਂ 52 ਜੀਂਬੇ ਮੁੱਲਾਂਪੁਰ, ਜਿਹੜਾ ਡਿਸਟ੍ਰਿਕਟ ਲਾਇਲਪੁਰ। 52 ਜੀਂਬੇ ਤੋਂ ਮੁਰਾਦ ਮੇਰੀ ਇੱਥੇ ਜਿਹੜਾ ਲਾਇਲਪੁਰ ਜਿਹੜੀ ਬਾਰ ਵੱਜੀ ਇਹਨੂੰ ਜਿਹੜੀਆਂ ਨਹਿਰਾਂ ਨੇ ਉਹਨਾਂ ਦੇ ਨਾਂ ਤੋਂ ਮਨਸੂਬ ਕੀਤਾ ਗਿਆ। ਜਿਸ ਤਰ੍ਹਾਂ 52 ਜੀਂਬੇ JB ਝੰਗ ਬ੍ਰਾਂਚ, ਜਿਹੜਾ ਝੰਗ ਬ੍ਰਾਂਚ ਦੇ ਜਿਹੜੇ ਪਿੰਡ ਪੈਂਦੇ ਸਨ ਉਹਨਾਂ ਨੂੰ ਉਹਨਾਂ ਦੇ ਨਾਲ ਜੀਂਬੇ ਉਰਦੂ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ JB ਲਾ ਦਿੱਤਾ। ਇਸ ਤਰ੍ਹਾਂ ਜਿਹੜੀ ਰੱਖ ਬ੍ਰਾਂਚ ਸੀ ਉੱਥੇ RB, ਉਹਨੂੰ ਰੱਖ ਬ੍ਰਾਂਚ ਦੇ ਨਾਂ ਤੋਂ ਨਾਂ ਦੇ ਦਿੱਤਾ ਸੀ। ਇਸੇ ਤਰ੍ਹਾਂ ਹੀ ਜਿਹੜੀਆਂ ਦੂਜੀਆਂ ਨਹਿਰਾਂ ਸਨ ਉਹਨਾਂ ਨੂੰ ਹਰ ਨਹਿਰ ਦੇ ਨਾਲ ਨਾਲ ਜਿਹੜਾ ਨੰਬਰ ਵਾਈਜ਼ ਨੰਬਰ ਇਸ਼ੂ ਕਰਕੇ ਅਤੇ ਪਿੰਡ ਦੇ ਨੰਬਰ ਜਿਹੜੇ ਚੱਕ ਦੇ ਨੰਬਰ ਜਿਹੜੇ ਆ ਚੱਕ ਬਣਾ ਦਿੱਤੇ ਗਏ ਸੀ। ਇਹ 52 ਜੀਂਬੇ ਝੰਗ ਬ੍ਰਾਂਚ ਡਿਸਟ੍ਰਿਕਟ ਲਾਇਲਪੁਰ ਮੇਰਾ ਗਵਾਂਢੀ ਪਿੰਡ ਆ, ਨਾਲ ਦਾ ਪਿੰਡ ਮੇਰਾ ਚੱਕ ਨੰਬਰ 6 ਜੀਂਬੇ ਗਰਬੀ ਪੰਜਵੜ। ਅਤੇ ਅੱਜ ਅਸੀਂ ਪਹੁੰਚੇ ਹਾਂ 52 ਜੀਂਬੇ ਬਾਬਾ ਜੀ ਦੇ ਕੋਲ। ਇਹਨਾਂ ਕੋਲ ਗੱਲਾਂ ਬਾਤਾਂ ਪੁੱਛਾਂਗੇ, ਪਾਰਟੀਸ਼ਨ ਤੋਂ ਪਹਿਲੇ ਦੇ ਹਾਲਾਤ ਪੁੱਛਾਂਗੇ, ਸਾਰੀ ਗੱਲਬਾਤ ਜਿਹੜੀ ਸਾਂਝੀ ਕਰਾਂਗੇ। अस्सलाम वालेकुम। ਵਾਲੇਕੁਮ ਸਲਾਮ। ਬਾਬਾ ਜੀ ਪਹਿਲੇ ਤਾਂ ਆਪਣਾ ਨਾਂ ਦੱਸ ਦਿਓ। ਮੁੰਤਫੈਲ। ਅੱਛਾ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ? ਨਾਂ ਤਾਂ ਉਹਨਾਂ ਦਾ ਅਸਲ ਤੇ ਮਾਂ ਪਿਓ ਨੇ ਰੱਖਿਆ ਸੀ ਮੇਹਰਦੀਨ, ਤੇ ਮਹਿੰਦੀ ਲਾਉਣ ਲੱਗ ਪਏ ਤੇ ਮਹਿੰਦੀ ਦੇ ਨਾਂ ਤੇ ਮਸ਼ਹੂਰ ਹੋ ਗਏ। ਅੱਛਾ, ਮਹਿੰਦੀ ਲਾਉਂਦੇ ਸੀ? ਮਹਿੰਦੀ ਲਾਉਂਦੇ ਸੀ ਜਦੋਂ ਵਾਲ ਚਿੱਟੇ ਹੋਏ ਨੇ ਨਾ ਉਦੋਂ ਫਿਰ ਮਹਿੰਦੀ ਲਾਉਣ ਲੱਗ ਪਏ। ਉਹ ਮਹਿੰਦੀ ਦੇ ਨਾਂ ਤੇ ਮਸ਼ਹੂਰ ਹੋ ਗਏ। ਜ਼ਮੀਨ ਵੀ ਹੁਣ ਮਹਿੰਦੀ ਦੇ ਨਾਂ ਤੇ। ਅੱਛਾ, ਪਹਿਲਾਂ ਵੈਸੇ ਨਾਂ ਲਾਲਦੀਨ ਸੀ? ਮੇਹਰਦੀਨ। ਤੇ ਫਿਰ ਮਾਪਿਆਂ ਮੇਹਰਦੀਨ ਰੱਖਿਆ ਸੀ। ਤੋਂ ਬਾਅਦ ਜਦੋਂ ਸਫੈਦ ਹੋਏ ਥੋੜੇ ਜਿਹੇ ਤੇ ਮਹਿੰਦੀ ਲਾਉਣ ਲੱਗ ਪਏ ਤੇ ਮਹਿੰਦੀ ਮਸ਼ਹੂਰ। ਅੱਛਾ, ਹੁਣ ਫਿਰ ਕਾਗਜ਼ਾਂ 'ਚ ਵੀ ਮਹਿੰਦੀ ਲਿਖਿਆ ਗਿਆ? ਕਾਗਜ਼ਾਂ 'ਚ ਵੀ ਮਹਿੰਦੀ ਆਉਂਦਾ। ਤੇ ਇੱਧਰ ਆ ਕੇ ਵੀ ਉਹ ਜ਼ਮੀਨ ਜਿਹੜੀ ਲਾਟ ਹੋਈ ਉੱਤੇ ਵੀ ਮਹਿੰਦੀ ਖਾਏ? ਹਾਂ।
ਠੀਕ ਮਹਿੰਦੀ ਦਾ ਨਾਂ ਨਹੀਂ ਸੀ ਲਿਖਿਆ, ਮਿਹਰਦੀਨ ਦੇ ਨਾਂ ਤੇ ਕਾਗਜ਼ ਅੰਮ੍ਰਿਤਸਰ ਘੱਲੇ ਹੂੰ ਤੋਂ ਖਾਲੀ ਆਏ ਸੀ। ਫਿਰ ਮਿਹਰਦੀਨ ਉਰਫ ਮਹਿੰਦੀ ਲਿਖਿਆ ਹੂੰ ਤੇ ਫਿਰ ਕਾਗਜ਼ ਜ਼ਮੀਨ ਦੇ ਅੱਛਾ, ਆਏ। ਉਹ ਮਹਿੰਦੀ ਤੋਂ ਹੀ ਮਸ਼ਹੂਰ ਹੋ ਗਏ। ਹਾਂ, ਅੱਛਾ ਇਹ ਦੱਸੋ ਵੀ ਤੁਹਾਡੇ ਦਾਦਾ ਜੀ ਦਾ ਨਾਂ ਕੀ? ਬੋਦਾ। ਬੋਦਾ। ਤੇ ਤੁਸੀਂ ਇਹ ਪਾਰਟੀਸ਼ਨ ਤੋਂ ਪਹਿਲਾਂ ਕਿੱਧਰੋਂ ਆਏ ਉੱਠ ਕੇ, ਕਿਹੜੀ ਜਗ੍ਹਾ ਤੋਂ? ਭੋਲੇਆਲ, ਪਿੰਡ ਭੋਲੇਵਾਲ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਵੀ ਅੰਮ੍ਰਿਤਸਰ। ਤਹਿਸੀਲ ਵੀ ਅੰਮ੍ਰਿਤਸਰ। ਤੇ ਇਹ ਆਪਣਾ ਪਿੰਡ ਭੋਲੇਵਾਲ ਜਿਹੜਾ, ਇਹ ਉੱਥੇ ਆਬਾਦੀ ਉਦੋਂ ਕਿਹੜੀ ਵਸਦੀ ਸੀ? ਉਹ ਸਾਰੇ ਮੁਸਲਮਾਨ ਹੀ ਸੀ। ਭੋਲੇਵਾਲ 'ਚ ਸਾਰੇ ਭੋਲੇਆਲ ਮੁਸਲਮਾਨ? ਸਾਰੇ ਮੁਸਲਮਾਨ ਸੀ। ਇੱਕ ਤੁਨਸ਼ੀ ਰੋੜਾ ਸੀ, ਤੁਨਸ਼ੀ ਰੋੜਾ, ਉਹ ਕੌਣ ਸੀ? ਉਹ ਹਿੰਦੂ ਹੀ ਹੁੰਦਾ ਵਾ। ਅੱਛਾ ਅੱਛਾ, ਉਹ ਕੌਮ ਹੀ ਉਹਨਾਂ ਦੀ ਹੁੰਦੀ ਆ। ਇੱਕੋ ਘਰ ਸੀ, ਉਹਦਾ ਕੀ ਨਾਂ ਸੀ? ਤੁਨਸ਼ੀ ਰੋੜਾ। ਤੁਨਸ਼ੀ ਰੋੜਾ ਭੋਲੇਵਾਲ ਦੇ ਹਾਂ। ਵਿੱਚ ਸੀ। ਉਹ ਕਿ ਦੁਕਾਨ ਬਣਾਈ ਉਹ ਸੀ? ਦੁਕਾਨ ਇੱਕ ਬਣਾਈ ਸੀ। ਉਹ ਈਦ ਸ਼ਬਰਾਤ ਤੇ ਨਾ ਉਹ ਹਲਵਾਈਆਂ ਛੁਰਲੀਆਂ ਛਾਲੀਆਂ ਲਿਆਉਣਾ ਹੁੰਦਾ ਸੀ, ਹੂੰ। ਪਟਾਕੇ ਲਿਆਉਣੇ ਉਹਨੇ। ਅੱਛਾ ਅੱਛਾ। ਉਹ ਅਸੀਂ ਇੱਕ ਪੰਜਾਂ ਚੋਂ ਨੇ ਰਲ ਜਾਣਾ। ਇੱਕ ਨੇ ਪੈਸੇ ਦਵਾਨੀ ਫੜੀ ਹੋਣੀ, ਦੂਸਰੇ ਨੇ ਰੁੱਗ ਭਰ ਕੇ ਭੱਜ ਜਾਣਾ। ਅੱਛਾ ਉਹ ਬੁੱਢਾ ਜਿਹਾ ਸੀ, ਉਹ ਵਿਚਾਰੇ ਮਗਰ ਭੱਜਣਾ ਹੀ ਦੌੜ ਜਾਣਾ। ਅੱਛਾ, ਤੁਹਾਡੀ ਗੋਤ ਕਿਹੜੀ ਆ? ਰੰਧਾਵੇ। ਰੰਧਾਵੇ। ਤੇ ਉਹ ਪਿੰਡ ਸਾਰਾ ਭੋਲੇਵਾਲ ਰੰਧਾਵਿਆਂ ਦਾ ਸੀ? ਰੰਧਾਵੇ ਆਂਦਾ ਸੀ। ਸਾਰਾ ਹੀ? ਆ ਤੇ ਉੱਥੋਂ 4 ਪੱਤੀਆਂ ਸੀ ਭੋਇਆਲ ਦੀਆਂ, ਠੀਕ ਹੈ। 3 ਰੰਧਾਵਿਆਂ ਦੀਆਂ ਸੀ, ਇੱਕ ਰਾਈਆਂ ਦੀ ਸੀ। ਇੱਕ ਰਾਈਆਂ ਦੀ? ਆ ਉਹ ਵੀ ਮੁਸਲਮਾਨ ਸੀ ਰਾਈ ਵੀ? ਰਾਈ ਵੀ ਮੁਸਲਮਾਨ ਸੀ। ਅੱਛਾ, ਜਦੋਂ ਹੋਈ ਇਹ ਪਾਰਟੀਸ਼ਨ ਇੱਧਰ ਉੱਠ ਕੇ ਆਏ, ਜੇ ਆਪਾਂ ਇੱਥੇ ਭੋਲੇਵਾਲ ਬੈਠੇ ਆ, ਇਹ ਸਾਰੇ ਰੰਧਾਵੇ ਉੱਥੋਂ ਇੱਥੇ ਉੱਠ ਕੇ ਆ ਗਏ? ਆਹੋ, ਭੋਇਆਲ ਦੇ ਲੋਕ ਜਿੰਨੇ ਵੀ ਸੀ ਨਾ, ਹੂੰ ਇਹ ਸਾਥੋਂ ਦੂਸਰੇ ਕਾਫਲੇ 'ਚ ਆਏ। ਅਸੀਂ ਪਹਿਲੇ ਕਾਫਲੇ 'ਚ ਆਏ ਆ। ਹੂੰ। ਸਾਡੇ ਡੇਰੇ ਆਏ ਪੁੱਲ ਤੇ ਕੁਝ 6-7 ਜੀ ਸ਼ਹੀਦ ਹੋ ਗਏ ਨੇ। ਹੂੰ ਸਮਾਨ ਸਮੂਨ ਸਾਡਾ ਹਰ ਸ਼ੈ ਉੱਥੇ ਤਬਾਹ ਹੋ ਗਿਆ। ਅਸੀਂ ਛੱਡ ਕੇ ਜਾਨਾਂ ਬਚਾ ਕੇ ਭੱਜੇ। ਅੱਛਾ, ਮੈਂ ਉਹ ਵੀ ਆਪਾਂ ਗੱਲ ਕਰਦੇ ਹਾਂ। ਇਹ ਦੱਸੋ ਵੀ ਜਿਹੜੇ ਆਪਣੇ ਪਿੰਡ ਦੇ ਰੰਧਾਵੇ ਤੁਹਾਡੀਆਂ 3 ਪੱਤੀਆਂ ਸੀ, ਹਾਂ, ਇਹ ਸਾਰੀਆਂ ਇਸੇ ਪਿੰਡ 'ਚ ਜਾਂ ਹੋਰ ਕਿਤੇ ਵੀ ਆ ਕੇ ਬੈਠੀਆਂ? ਨਹੀਂ, ਇਸੇ ਪਿੰਡ 'ਚ ਹੈ। ਸਿਰਫ ਸਾਡੇ ਚੋਂ ਸਿੱਖ ਆਪਣੇ ਰਾਈ ਨਿਕਲੇ ਨੇ। ਰਾਈ ਕਿੱਧਰ ਗਏ, ਕਿਹੜੇ ਪਿੰਡ? ਉਹ ਵਿਚਾਰੇ ਕੋ 2 ਘਰ ਕਿਸੇ ਪਿੰਡ 'ਚ 2 ਘਰ, ਇਹਨਾਂ ਆਪਣੇ 3 ਪਤੀਆਂ ਨੇ ਆਪਣੇ ਰਿਸ਼ਤੇਦਾਰ ਬਿਠਾ ਲਏ। ਹੂੰ ਉਹ ਜਗ੍ਹਾ ਨਾ ਰਹੀ। ਹੂੰ। ਇਹਨਾਂ ਨੇ ਫਿਰ ਉਹ ਰਾਈ ਜਿਹੜੇ ਕੋ 2 ਪਿੰਡ ਕਿਸੇ 'ਚ 4 ਕਿਸੇ। ਕੋ ਪਤਾ ਕਿੱਥੇ ਕਿੱਥੇ ਨੇ, ਕਿਹੜੇ ਪਿੰਡਾਂ 'ਚ 2 ਘਰ ਉਹ ਨਹੀਂ, ਰਾਈਆਂ ਦੇ? ਉਹਨਾਂ ਦਾ ਮੈਨੂੰ ਨਹੀਂ ਖਾਸ ਕਰਕੇ ਪਤਾ। ਖਾਸ ਕਰਕੇ ਇਧਰ ਸਮੁੰਦਰੀ ਦੇ ਇਲਾਕੇ ਵਾਲੀ ਆ ਜ਼ਿਆਦਾ। ਸਮੁੰਦਰੀ ਹਾਲ। ਹਾਂ। ਵੈਸੇ ਆਪਣੇ ਰੰਧਾਵੇ ਜਿਹੜੇ ਸਾਰੇ ਹੀ ਇਸੇ ਪਿੰਡ 'ਚ ਆ ਗਏ ਕਿ ਹੋਰ ਕਿਸੇ ਪਿੰਡ 'ਚ ਵੀ ਬੈਠੇ ਜਾ ਕੇ ਲੱਗੇ? ਨਹੀਂ, ਜਿਹੜੇ ਭੋਇਆਲ ਦੇ ਰੰਧਾਵੇ ਸੀ ਉਹ ਸਾਰੇ ਇੱਥੇ ਆ ਰੰਧਾਵੇ ਸਾਡੇ ਵਿੱਚੋਂ ਆਏ ਨੇ। ਆ ਜਿਹੜਾ ਲੱਗ ਗਿਆ ਆਪਣਾ ਭੋਲੇਵਾਲ? ਨੌ ਚੱਕ ਜਿਹੜੇ ਬਾਹਰ ਮਿਲੀ ਆ ਤੇ ਸਾਡੇ ਵਿੱਚੋਂ ਆਏ ਨੇ। ਅੱਛਾ ਅੱਛਾ। ਜਿਨ੍ਹਾਂ ਕੋਲ ਰਕਬੇ ਉਦੋਂ ਥੋੜੇ ਹੁੰਦੇ ਸੀ, ਹੂੰ। ਅੰਗਰੇਜ਼ਾਂ ਨੇ ਜ਼ਮੀਨ ਦਿੱਤੀ, ਇਹ ਇੱਥੇ ਆ ਗਏ। ਇਹ ਪਹਿਲੋਂ ਉੱਠ ਕੇ ਆਏ ਸੀ, ਪਾਰਟੀਸ਼ਨ ਵੰਡ ਤੋਂ ਪਹਿਲੋਂ ਆ ਗਏ? ਇਹ ਤੇ ਪਹਿਲੋਂ ਆਏ ਨੇ ਨਾ। ਇਹ ਜਦੋਂ ਬਾਰ ਵਜੀ ਉਦੋਂ ਆਏ ਸੀ? ਇਹ ਬਾਹਰ ਜਦੋਂ ਵੱਜੀ ਆਏ ਉਦੋਂ ਆਏ। ਇਹ ਆ ਨੌ ਚੱਕ ਭੋਲੇਵਾਲ ਦੇ, ਹਾਂ ਜਿਹੜਾ ਆਪਣੇ ਨਾਲ ਗਵਾਂਢੀ ਹੈ। ਹਾਂ, ਇਹ ਰੰਧਾਵੇ ਜਦੋਂ ਬਾਰ ਵਜੀ ਉਦੋਂ ਆਏ? ਇਹ ਉਦੋਂ ਦੇ ਆਏ ਨੇ। ਅੱਛਾ, ਇਹ ਦੱਸ ਦਿਓ ਵੀ ਆਪਣੇ ਜਿਹੜਾ ਭੋਲੇਵਾਲ ਪਿੰਡ ਆ, ਹਾਂ ਉੱਥੇ ਅੰਮ੍ਰਿਤਸਰ, ਹਾਂ। ਉੱਥੇ ਲਾਗੇ ਜਿਹੜੇ ਆਲੇ ਦੁਆਲੇ ਪਿੰਡ ਨੇ 2-4, ਉਹਨਾਂ ਦੇ ਨਾਂ ਤੁਹਾਨੂੰ ਆਉਂਦੇ ਕਿ ਯਾਦ ਨੇ? ਕਿਹੜਾ ਕਿਹੜਾ? ਲਾਗੇ ਸਾਡੇ ਚਰਨਕੇ ਸੀ। ਹੂੰ ਸਿੱਖ, ਹਿੰਦੂ, ਖੱਤਰੀ ਸਾਰੇ ਉੱਥੇ ਰਹਿੰਦੇ ਸੀ। ਮੁਸਲਮਾਨਾਂ ਦੇ ਵੀ ਚੰਦ ਘਰ ਹੈਗੇ ਸੀ। ਠੀਕ ਹੈ। ਕੰਸਾਪਰਾ ਸੀ, ਹੂੰ ਬੋਪਰਾਵਾਂ ਸੀ। ਹੂੰ ਬੋਪਰਾਵਾਂ? ਹਾਂ, ਬੋਪਰਾਂ ਸਾਡੀ ਨਹਿਰ ਜਿਹੜੀ ਭੋਇਆਲ ਦੇ ਲਾਗੋਂ ਨਹੀਂ ਲੰਘਦੀ ਸੀ ਨਾ, ਹੂੰ ਉਹ ਬਿਲਕੁਲ ਸਾਡੇ ਕੰਧਾਂ ਦੇ ਲਾਗੋਂ ਦੀ ਲੰਘਦੀ ਸੀ। ਠੀਕ ਹੈ। ਮਗਰ ਸਾਡੇ ਵੱਡਿਆਂ ਪਾਣੀ ਨਹੀਂ ਹਿੱਲਿਆ ਵੀ ਕੀ ਮਾਮਲਾ ਸਾਨੂੰ ਦੇਣਾ ਪਿਆ। ਹੂੰ ਖੂਹ ਹੀ ਵਾਹੁੰਦੇ ਰਹੇ। ਹੂੰ ਇਹ 2-3 ਪਿੰਡ ਸਿੱਖਾਂ ਦੇ ਸਾਡੇ ਲਾਗੇ ਹੈਗੇ। ਰਾਮਦਵਾਲੀ ਮੁਸਲਮਾਨਾਂ ਦਾ ਸੀ, ਭੋਇਆਲ ਵੀ ਮੁਸਲਮਾਨਾਂ ਦਾ ਸੀ। ਹੂੰ। ਚਰਨਕੇ ਜਿਹੜੇ ਸੀ ਉਹ ਸਿੱਖਾਂ ਦਾ ਸੀ। ਅੱਛਾ, ਇਹ ਦੱਸੋ ਵੀ ਇਹ ਜਿਹੜੇ ਤੁਸੀਂ ਪਿੰਡ ਗਣਾਏ ਆ, ਬੋਪਰਾਏ ਤੇ ਦੂਸਰੇ, ਇਹ ਇੱਥੇ ਮੁਸਲਮਾਨਾਂ ਦੇ ਕਿਹੜੇ ਕਿਹੜੇ ਪਿੰਡ ਸੀ ਤੇ ਦੂਜਿਆਂ ਦੇ? ਭੋਲੇਆਲ, ਹੂੰ। ਰਾਮਦਵਾਲੀ, ਇਹ ਦੋਵੇਂ ਮੁਸਲਮਾਨਾਂ ਦੇ? ਤੰਦੇਲ, ਤੰਦੇਲ ਇਹ ਵੀ ਮੁਸਲਮਾਨਾਂ ਦਾ? ਇਹ ਵੀ ਮੁਸਲਮਾਨ। ਇਹ 3 ਪਿੰਡ ਮੁਸਲਮਾਨਾਂ ਦੇ ਸੀ ਹੂੰ ਤੇ 3 ਹੀ ਹਿੰਦੂ ਇਹਨਾਂ ਦੇ ਸਿੱਖਾਂ ਦੇ ਸੀ। ਕੰਸਾਪਰਾ, ਹੂੰ। ਚਰਨਕੇ ਹੂੰ। ਤੇ ਉਹ ਮਹਿਤਾ। ਅੱਛਾ, ਉਮਰ ਤੁਹਾਡੀ ਉਦੋਂ ਕਿੰਨੀ ਕੁ ਸੀ ਜਦੋਂ ਉਜਾੜੇ ਪਏ? 14-15 ਸਾਲ ਦੀ ਉਮਰ ਸੀ। ਕਿ ਤਗੜੇ ਹੋਸ਼ ਸੀ? ਆਹੋ, ਮੈਂ ਮਾਲ ਚਾਰਦਾ ਹੁੰਦਾ ਬਾਹਰ। ਪੜ੍ਹਦੇ ਪੁੜਦੇ ਕੋਈ ਬੜੇ ਕੋਈ ਨਹੀਂ ਪੜ੍ਹਦੇ, ਸਾਡੇ ਵੱਡੇ ਵੀ ਨਹੀਂ ਪੜ੍ਹੇ। ਸਾਨੂੰ ਪਤਾ ਹੀ ਨਹੀਂ ਵੀ ਤਾਲੀਮ ਕਿਹਨੂੰ ਮੰਨਦੇ ਆ। ਹਾਂ, ਪਤਾ ਹੀ ਨਹੀਂ। ਮਾਲ ਮੂਲ ਹੀ ਚਾਰਦੇ? ਮਾਲ ਮੂਲੀ ਚਾਰਨਾ। ਅੱਛਾ, ਇਹ ਨਾ ਹੁੰਦਾ ਨਾ ਵੀ ਜਿਵੇਂ ਆਪਾਂ ਇੱਥੇ 52 ਚ ਰਹਿੰਦੇ ਮੁੱਲਾਂਪੁਰ, ਪਤਾ ਹੁੰਦਾ ਲਾਗੇ ਲਾਗੇ ਦਾ ਵੀ ਆ 6 ਦੇ ਕਿਹੜਾ ਵਾ ਲੰਬੜਦਾਰ, ਟੋਟੀਆਂ ਦਾ ਕਿਹੜਾ ਵਾ, ਇੱਥੋਂ ਦਾ ਕਿਹੜਾ, ਕੋਈ ਪਤਾ? ਉਦੋਂ ਆਪਣੇ ਲਾਗੇ ਲਾਗੇ ਜਿਹੜੇ ਸਿੱਖਾਂ ਦੇ ਪਿੰਡ ਸੀ ਉਹਨਾਂ ਦਾ ਕੋਈ ਵੱਡੇ ਸਰਦਾਰਾਂ ਦਾ ਨਾਂ ਕੋਈ ਯਾਦ ਹੈ? ਨਹੀਂ, ਮੈਨੂੰ ਖਾਸ ਕਰਕੇ ਏਡਾ ਨਹੀਂ। ਹੂੰ। ਇੱਕ ਚਰਨਕਿਆਂ ਦੇ ਵਿੱਚ ਮਸਰਾ ਖੱਤਰੀ ਹੁੰਦਾ ਸੀ। ਮਸਰਾ? ਹਾਂ, ਸ਼ਾਹੂਕਾਰ ਔਰ ਸ਼ਾਹੂਕਾਰਾ ਚੱਲਦਾ ਹੁੰਦਾ ਸੀ। ਠੀਕ ਹੈ। ਤੇ ਕੰਸਾਫਰੇ ਵਿੱਚ ਜਿਹੜੇ ਸਿੱਖ ਸੀ ਉਹਨਾਂ ਦਾ ਤੇ ਮੈਨੂੰ ਪਤਾ ਨਹੀਂ, ਕਿਉਂ ਆਉਣ ਜਾਣ ਨਹੀਂ ਸੀ ਨਾ ਏਡਾ। ਹੂੰ ਵੈਸੇ ਸਾਡੇ ਖੂਹ ਦੇ ਨਾਲ ਹੀ ਸੀ
ਕੰਸਾਪਰਾ। ਅੱਛਾ ਪਰ ਮੈਂ ਵੀ ਇਹ ਤਾਂ ਨਹੀਂ ਸੀ ਨਾ ਵੀ ਸਿੱਖਾਂ ਦੇ ਕੋਲ ਆਉਂਦੇ ਜਾਂਦੇ। ਨਿੱਕੇ ਉਮਰ ਵੀ ਥੋੜੀ ਸੀ। ਆਹੋ ਆ ਵੱਡਿਆਂ ਨਾਲ ਹੋਊਗਾ ਹਿਸਾਬ ਕਿਤਾਬ। ਆ ਵੱਡਿਆਂ ਦਾ ਨਾਲ ਉਹਨਾਂ ਦਾ ਮੇਲ ਜੋਲ ਹੋਊ। ਅਸੀਂ ਤਾਂ ਉਦੋਂ ਹਲਕੇ ਸਾਂ। ਉਹਨਾਂ ਕੀ ਕਹਿਣ ਲੱਗੇ ਦੱਸੋ। ਉਹਨਾਂ ਦੇ ਮੁੰਡੇ ਜਿਹੜੇ ਸੀ ਨਾ ਉਹ ਸਾਡੇ ਤੇ ਕੰਸਾਪਰੇ ਦੀ ਬਾਰਡਰ ਤੇ ਢਾਬ ਹੁੰਦੀ ਸੀ। ਉਹਦੇ 'ਚ ਪਾਣੀ ਬੜਾ ਹੁੰਦਾ ਸੀ ਤੇ ਘਾਹ ਬੜਾ ਹੁੰਦਾ ਸੀ। ਉਹ ਮਾਲ ਲੈ ਕੇ ਉਹ ਵੀ ਆ ਜਾਂਦੇ ਨੇ ਸੀ, ਅਸੀਂ ਵੀ ਮਾਲ ਲੈ ਜਾਣਾ, ਉੱਥੇ ਇਕੱਠੇ ਹੀ ਖੇਡਦੇ ਰਹਿਣਾ, ਮਾਲ ਚੁਗਦੇ ਰਹਿਣਾ। ਉਹ ਜਿਹੜੇ ਉਹਨਾਂ ਦੇ ਮੁੰਡੇ ਕੋ ਮਾਲ ਲੈ ਕੇ ਆਉਂਦੇ ਸੀ ਉਹਨਾਂ ਦਾ ਕੋਈ ਨਾਂ ਯਾਦ ਹੈ ਪਤਾ? ਉਹ ਵੀ ਸਾਡੇ ਜਿਹੜੇ ਸੀ ਛੋਟੇ ਸੀਗੇ, ਉਹਨਾਂ ਦੇ ਵੀ ਨਾਂ ਹੁਣ ਭੁੱਲ ਗਏ। 70 ਸਾਲ ਤੇ ਹੋ ਗਏ। 70-71 ਸਾਲ ਹੋ ਗਏ। ਟਾਈਮ ਵੀ ਬਹੁਤ ਹੋ ਗਿਆ। ਅੱਛਾ ਇਹ ਦੱਸੋ ਵੀ ਆਪਣੇ ਪਿੰਡ ਦੇ ਵਿੱਚ ਜਿਹੜੀਆਂ ਤੁਸੀਂ 3 ਪੱਤੀਆਂ ਦੱਸੀਆਂ ਰੰਧਾਵਿਆਂ ਦੀਆਂ ਤੇ 1 ਰਾਈਆਂ ਦੀ, ਮਸਜਿਦਾਂ ਕਿੰਨੀਆਂ ਸੀ? 4 ਹੀ। 4 ਹੀ ਮਸੀਤਾਂ। 4 ਹੀ। ਸਾਡੀ ਹਾਲੇ ਜਿਹੜੀ ਮਸਜਿਦ ਸੀ ਉਹ ਪਹਿਲੋਂ ਕੱਚੀ ਸੀ, ਹੁਣ ਇੱਟਾਂ ਪੱਕੀਆਂ ਸੁੱਟੀਆਂ ਸੀ ਤੇ ਬਣਨ ਡਈ ਸੀ। ਜਦੋਂ ਉਜਾੜਾ ਪਿਆ ਪੈ ਗਿਆ ਉਦੋਂ ਬਣਨ ਡਈ ਸੀ। ਉਦੋਂ ਬਣਨ ਡਈ ਸੀ। ਬਾਕੀ 3 ਜਿਹੜੀਆਂ ਸੀ 3 ਪੱਤੀਆਂ ਦੀਆਂ ਉਹ ਪੱਕੀਆਂ ਸੀ, ਰਾਈਆਂ ਦੀ ਵੀ ਤੇ ਇਹਨਾਂ ਦੀ ਅਲੀ ਅਕਬਰ ਕਿਆਂ ਦੀ ਵੀ ਤੇ ਸਫੈਦ ਪੋਸ਼ਾਂ ਦੀ ਵੀ। ਅੱਛਾ ਇਹ ਦੱਸੋ ਵੀ ਹਾਲਾਤ ਕਿਵੇਂ ਸੀ ਪਹਿਲੋਂ? ਜਿਵੇਂ ਤੁਸੀਂ ਦੱਸਿਆ ਵੀ 3 ਕੰਸਾਪੁਰਾ ਤੇ ਦੂਜੇ ਤੀਜੇ ਪਿੰਡ 3-4 ਸਿੱਖਾਂ ਹਿੰਦੂਆਂ ਦੇ, 3-4 ਮੁਸਲਮਾਨਾਂ ਦੇ। ਉਦੋਂ ਕਿਸ ਤਰ੍ਹਾਂ ਦੇ ਹਾਲਾਤ ਸੀ ਉੱਥੇ? ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ? ਮਿਲਣ ਵਰਤਨ ਦੂਜੀਆਂ ਬਰਾਦਰੀਆਂ ਨਾਲ? ਰਹਿਣ ਸਹਿਣ ਬਹੁਤ ਅੱਛਾ ਸੀ, ਬਹੁਤ ਇੱਕ ਦੂਸਰੇ ਨਾਲ ਪਿਆਰ ਕਰਦੇ ਸੀ। ਗਲਤੀ ਕੀਤੀ ਸੀ ਸਾਡੇ ਪਿੰਡ ਦੇ ਬੰਦਿਆਂ। ਕੀ? ਇਹਨਾਂ ਨੇ ਸਿੱਖਾਂ ਦਾ ਇੱਕ ਮੁੰਡਾ ਮਾਰਿਆ ਸੀ ਬਿਲਾ ਵਜ੍ਹਾ, ਬਗੈਰ ਕਿਸੇ ਗੁਨਾਹ ਦੇ। ਉੱਥੋਂ ਫਿਰ ਸਾਡੀ ਦੁਸ਼ਮਣੀ ਪਈ ਉਹਨਾਂ ਨਾਲ। ਨਹੀਂ ਉਹ ਕਦੋਂ ਮਾਰਿਆ ਸੀ? ਜਦੋਂ ਉੱਥੇ ਭੋਇਆ ਵਾਲੀ ਬੈਠੇ ਸਨ ਉਦੋਂ ਅਫਰਾ ਤਫਰੀ ਪਈ ਸੀ। ਵੰਡ ਤੋਂ ਥੋੜੇ ਚਿਰ ਪਹਿਲਾਂ ਹੀ? ਹਾਂ। ਕੋਈ ਦੁਸ਼ਮਣੀ ਸੀ ਜਾਂ ਵੈਸੇ ਹੀ? ਨਹੀਂ ਵੈਸੇ ਹੀ ਇਹਨਾਂ ਮਾਰ ਦਿੱਤਾ। ਕੀ ਅੱਜ ਮੁਸਲਮਾਨਾਂ ਨੂੰ ਸਿੱਖ ਮਾਰੀ ਜਾਂਦੇ ਤੇ ਅਸੀਂ ਇਹ ਸਿੱਖਾਂ ਦਾ ਵਾ, ਅਸੀਂ ਇਹਨਾਂ ਨੂੰ ਮਾਰ। ਹੈਗੇ ਸੀ ਬਾਗੀ ਮੁੰਡੇ, ਮਾਲ ਚਾਰਦੇ ਸੀ, ਉਹਨਾਂ ਇਹ ਗਲਤੀ ਕੀਤੀ ਸੀ। ਉੱਥੋਂ ਫਿਰ ਸਾਡੀ ਨਾਰਾਜ਼ਗੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਪਈ। ਫਿਰ ਅਸੀਂ ਉੱਥੋਂ ਜਦੋਂ ਉੱਠੇ ਹਾਂ ਬਟਾਲੇ ਆ ਗਏ। ਬਟਾਲਿਓਂ ਫਿਰ ਉੱਥੋਂ 20-25 ਦਿਨ ਬਟਾਲੇ ਰਹੇ ਹਾਂ। ਮੁੜ ਕੇ ਡੇਰੇ ਵਾਲੇ ਕੋਲ। ਕਾਫਲਾ ਕਿੱਥੇ ਬੈਠਾ ਤੁਹਾਡਾ? ਕੈਂਪ ਕਿੱਥੇ ਵੱਜਾ? ਕੈਂਪ ਤੇ ਵੱਜਾ ਆਣ ਕੇ ਬਟਾਲੇ। ਠੀਕ ਹੈ। ਉੱਥੇ ਕਿਹੜੇ ਪਿੰਡ ਦੇ ਬੰਦੇ ਇਕੱਠੇ ਹੋਏ? ਉੱਥੇ ਖਲਕਤ ਬੇਬਹਾ ਸੀ, ਕਈਆਂ ਪਿੰਡਾਂ ਦੀ ਸੀ। ਉਦੋਂ ਮੈਂ ਤੇ ਹਲਕਾ ਸਾਂ, ਇਹ ਤਾਂ ਨਹੀਂ ਮੈਨੂੰ ਪਤਾ ਵੀ ਕਿਹੜੇ ਪਿੰਡ ਦੇ ਨੇ। ਵਾਹਵਾ ਸੀ ਦੁਨੀਆ। ਹਾਂ ਦੁਨੀਆ ਕਾਫੀ ਸੀ। ਲੱਗਲੇ ਇੱਧਰ ਭੋਇਆਲ ਦੇ, ਰਾਮਦਵਾਲੀ ਦੇ ਜਿੰਨੇ ਲੋਕ ਸੀ ਸਾਰੇ ਉੱਥੇ ਹੀ ਇਕੱਠੇ ਹੋਏ ਸੀ। ਅੱਛਾ ਪਿੰਡ ਦੇ ਲਾਗੇ ਕੋਈ ਹੋਰ ਦੱਸ ਦਿਓ ਨਾ, ਕੋਈ ਬੰਗਲਾ ਵੀ ਸੀ ਲਾਗੇ ਪਿੰਡ ਦੇ? ਬੰਗਲਾ ਤੇ ਸਾਡੇ ਪਿੰਡ ਦੇ ਵਿੱਚ ਸੀ। ਉਦੋਂ ਕੋਠੀਆਂ ਆਉਂਦੇ ਹੁੰਦੇ ਸੀ, ਹੁਣ ਤੇ ਬੰਗਲੇ ਆਖਣ ਲੱਗ ਪਏ। ਉਦੋਂ ਕੋਠੀਆਂ ਨੇ ਬਿਲਕੁਲ ਪਿੰਡ ਦੇ ਨਾਲ ਸੀ। ਅੱਛਾ ਨਹਿਰ ਵਗਦੀ ਸੀ ਲਾਗੇ ਨਾ? ਆਹੋ ਨਹਿਰ ਵਗਦੀ। ਠੀਕ ਹੈ। ਨਹਿਰ ਬਿਲਕੁਲ ਕੰਨਾਂ ਦੇ ਲਾਗੋਂ ਨਹੀਂ ਲੰਘਦੀ ਸੀ ਤੇ ਸਾਡੇ ਵੱਡਿਆਂ ਪਾਣੀ ਨਹੀਂ ਹਿੱਲਿਆ ਵੀ ਮਾਮਲਾ ਦੇਣਾ ਪਿਆ ਕਰ। ਪਾਣੀ ਲਿਆ ਹੀ ਨਾ? ਪਾਣੀ ਲਿਆ ਹੀ ਨਹੀਂ ਸੀ। ਅੱਛਾ ਬਟਾਲੇ ਤੁਸੀਂ ਦੱਸਣੇ ਵੀ ਬਟਾਲੇ ਆ ਗਏ? ਹਾਂ। ਫਿਰ ਬਟਾਲੇ ਅਸੀਂ ਉੱਥੇ 15-20 ਦਿਨ ਮਹੀਨਾ ਰਹੇ ਨਾ। ਅੱਛਾ ਪਹਿਲਾਂ ਥੋੜ੍ਹਾ ਜਿਹਾ ਦੱਸ ਦਿਓ ਵੀ ਤੁਹਾਨੂੰ ਪਤਾ ਕਿਵੇਂ ਲੱਗਾ ਵੀ ਹੁਣ ਸਾਨੂੰ ਇੱਥੋਂ ਜਾਣਾ ਪੈਣਾ ਵਾ? ਸਾਡੇ ਉਸ ਕੋਠੀ ਦੇ ਵਿੱਚ ਮਿਲਟਰੀ ਦੇ 3-4 ਮੁੰਡੇ ਆਏ ਸੀ। 3-4 ਉਹ ਸਿੱਖਾਂ ਦੇ ਸੀ, ਇੱਕ ਵਿੱਚ ਮੁਸਲਮਾਨਾਂ ਦਾ ਸੀ। ਜਦੋਂ ਉਹ ਮੁੰਡਾ ਕਤਲ ਇਹਨਾਂ ਕੀਤਾ ਕਿ ਨਹੀਂ, ਬੇਗੁਨਾਹ ਹੀ ਮਾਰਿਆ, ਤੇ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਫਿਰ ਅਣਬਣ ਤੇ ਹੋਣੀ ਸੀ। ਉਹਨਾਂ ਫਿਰ ਤਹੀਆ ਕਰ ਲਿਆ ਵੀ ਇਹਨਾਂ ਨੂੰ ਅਸੀਂ ਪੈ ਜਾਂਦੇ ਹਾਂ ਤੇ ਸਾਡਾ ਇਹਨਾਂ ਮਾਰਿਆ, ਅਸੀਂ ਇਹਨਾਂ ਦੇ ਮਾਰਾਂਗੇ। ਉਹ ਜਿਹੜਾ ਮੁਸਲਮਾਨ ਸੀ ਨਾ, ਹੁਣ ਸਾਡੇ ਜਿਹੜੇ ਨੰਬਰਦਾਰ ਸੀ, ਚੌਧਰੀ ਬੰਦੇ ਸੀ, ਉਹਨਾਂ ਨੂੰ ਦੱਸਿਆ। ਉਹਨਾਂ ਕਿਹਾ ਸਵੇਰੇ ਤੁਹਾਡੇ ਤੇ ਜਥਾ ਪੈਣਾ ਜੇ ਪਿੰਡ ਤੇ ਚਾਰਾ ਕਰਕੇ ਨਿਕਲ ਜਾਓ। ਜੇ ਨਿਕਲ ਗਿਆ ਤਾਂ ਅਸੀਂ ਤੁਹਾਡੀ ਹਿਫਾਜ਼ਤ ਕਰ ਰਹੇ ਹਾਂ, ਪਿੰਡ ਵਿੱਚ ਅਸੀਂ ਤੁਹਾਡੀ ਹਿਫਾਜ਼ਤ ਨਹੀਂ ਕਰ ਸਕਦੇ। ਸਵੇਰੇ ਉਹਨਾਂ ਮਿਲਟਰੀ ਵਾਲਿਆਂ ਬੜਾ ਰੋਕਿਆ ਵਾ, ਪਰ ਲੋਕਾਂ ਆਖਿਆ ਵੀ ਅਸੀਂ ਰਹਿਣਾ ਹੀ ਨਹੀਂ। ਬਦੋ ਬਦੀ ਤੁਰ ਪਏ। ਫਿਰ ਕੀ ਉਹਨਾਂ ਵਿਚਾਰਿਆਂ ਕਰਨਾ ਸੀ? ਹੁਣ ਤੁਹਾਡੀ ਹਿਫਾਜ਼ਤ ਵਾਸਤੇ ਅਸੀਂ ਨਾਲ ਨਹੀਂ ਜਾਣਾ। ਲੋਕਾਂ ਆਖਿਆ ਨਾ ਜਾਓ। ਨਹੀਂ ਸਮਾਨ ਚੁੱਕਿਆ ਕੋਈ? ਹਾਂ ਜਿੰਨੇ ਜੋਗੇ ਗੱਡਿਆਂ ਗੁੱਡਿਆਂ ਦੇ ਉੱਤੇ ਸਮਾਨ ਲੋਕਾਂ ਨੇ ਲੱਦਿਆ। ਜਿਨ੍ਹਾਂ ਕੋਲ ਨਹੀਂ ਸੀ ਉਹਨਾਂ ਦੂਸਰਿਆਂ ਦੇ ਗੱਡਿਆਂ 'ਤੇ ਥੋੜ੍ਹਾ ਬਹੁਤਾ ਰੱਖਿਆ। ਠੀਕ ਹੈ। ਤੁਰ ਪਏ ਬਟਾਲੇ ਚਲੇ ਗਏ? ਬਟਾਲੇ ਚਲੇ ਗਏ। ਬਟਾਲਿਓਂ ਅੱਗੋਂ? ਉੱਥੇ ਬਟਾਲਿਓਂ ਫਿਰ ਗਾੜੀ ਇੱਧਰ ਡੇਰੇ ਵਾਲੇ ਪੁਲ ਨੂੰ ਆਏ। ਅੱਛਾ। ਉਦੋਂ ਬਾਰਿਸ਼ ਤੇ ਆਮ ਹੁੰਦੀ ਸੀ। ਲੋਕਾਂ 2-2 4-4 ਢੱਗੇ ਜੁੱਤੇ ਹੁੰਦੇ ਸੀ। ਗੱਡਾ ਤਾਂ ਖਿੱਚਿਆ ਹੀ ਨਹੀਂ ਜਾਂਦਾ, ਇੰਨਾ ਮਤਲਬ ਬਾਰਿਸ਼ਾਂ ਨੇ ਪਹੀਏ ਖੁੱਭ ਜਾਂਦੇ ਨੇ। ਬਟਾਲੇ ਫਿਰ ਸਾਨੂੰ ਜਸਾ ਪਿਆ। ਫਿਰ ਬਟਾਲੇ ਜਸਾ ਪਿਆ? ਇੱਥੇ ਡੇਰੇ ਵਾਲੇ ਪੁਲ। ਡੇਰੇ ਵਾਲੇ ਪੁਲ ਕਿੰਨਾ ਸੀ ਜਸਾ? ਕਿੱਡਾ ਸੀ ਜਸਾ?
ਉਹ ਜਿਹਦੀ ਤੱਕ ਨਿਗਾਹ ਜਾਂਦੀ ਉਹਦੀ ਤੱਕ ਸਿੱਖ ਹੀ ਸਿੱਖ ਨਜ਼ਰ ਆਉਂਦੇ ਸੀ। ਅੱਛਾ, ਫਿਰ ਉਹਨਾਂ ਕੋਲ ਹਥਿਆਰ ਸੀ ਹੋਰ ਸੀ? ਸਾਡੇ ਕੋਲ ਤੇ ਪਿੱਛੇ ਸਾਡੇ ਇਲਾਕੇ 'ਚ ਸਾਡੇ ਪਿਓ ਦੇ ਵਕਤ 'ਚ ਬਿੰਦਰਾ ਮਲ ਥਾਣੇਦਾਰ ਰਿਹਾ ਸੀ। ਉਹ ਪਿੱਛੇ ਜਦੋਂ ਕਾਫਲਾ ਆਉਂਦਾ ਸੀ ਜੋ ਸੋਟਾ ਮੋਟੀ ਪੁਰਾਣੀ ਵਿੱਚ ਖੋਈ ਜਾਂਦਾ ਸੀ। ਕੌਣ ਖੋਈ ਜਾਂਦਾ ਸੀ? ਥਾਣੇਦਾਰ ਸੀ ਬਿੰਦਰਾ ਮਲ। ਬਿੰਦਰਾ ਮੱਲ? ਹਾਂ। ਅੱਛਾ। ਉਹ ਸੋਟੇ ਜਿਹੜੇ ਸੀ ਨਾ ਉਹ ਵੀ ਲਈ ਜਾਂਦੇ ਸੀ। ਸਾਡੇ ਗੱਡੇ ਦੇ ਨਾਲ ਹੇਠਾਂ 4 ਬਰਸ਼ੀਆਂ ਬੱਦੀਆਂ ਸੀ। ਉਹ ਉਹਨਾਂ ਨੂੰ ਦੇਸੀਆਂ ਨੇ ਜੋ ਗੱਡਾ ਤੋਰਿਆ ਉਹਨਾਂ ਨੂੰ ਸਿਪਾਹੀ ਨੇ ਨੇ ਕੇ ਵੇਖ ਲਿਆ, ਫਿਰ ਸਾਡਾ ਗੱਡਾ ਡੱਕ ਕੇ ਤੇ ਫਿਰ ਉਹ ਬਰਸ਼ੀਆਂ ਖੋਲੀਆਂ। ਬਿਲਕੁਲ ਸਾਨੂੰ ਐ ਹੱਥੜ ਕਰਕੇ ਖਾਲੀ ਕਰਕੇ ਫਿਰ ਗਾਂ ਤੋਰਦੇ ਸੀ। ਸਾਨੂੰ ਪਤਾ ਨਹੀਂ ਸੀ ਵੀ ਅੱਗੇ ਜੱਸਾ ਖਲੋਤਾ ਵਾ ਸਾਨੂੰ ਮਾਰਨ ਵਾਸਤੇ। ਜਦੋਂ ਡੇਰੇ ਨੂੰ ਜਿਹੜੀ ਲਾਈਨ ਆਉਂਦੀ ਆ ਨਾ ਉਸ ਲਾਈਨ ਤੋਂ ਸਾਡਾ ਗੱਡਾ ਉਤਰਦਾ ਵਾ ਜਦੋਂ ਸਾਨੂੰ ਜੱਸਾ ਪਿਆ। ਠੀਕ ਹੈ। ਉਹ ਖੁਦਾ ਬਿਹਤਰ ਜਾਣਦਾ ਜੇ ਉਹ ਸਿੱਖਾਂ ਦਾ ਮੁੰਡਾ ਸੀ ਜਾਂ ਉਹ ਹਿੰਦੂਆਂ ਦਾ ਸੀ। ਜਿੱਥੇ ਉਹ ਸੰਗਲ ਕਰਦਾ ਹੁੰਦਾ ਨਾ ਬੰਦਾ ਗੱਡੀ ਵਾਲਾ, ਉਸੇ ਉਹ ਕਮਰੇ ਦੇ ਨਾਲ ਖਲੋਤਾ ਸੀ। ਅਸੀਂ ਲੈਨੇ ਭੱਜੇ ਜਾਂਦੇ ਸਾਂ ਤੇ ਪਿੱਛੋਂ ਮੇਰਾ ਭਰਾ ਆਇਆ ਵਾ। ਉਹ ਬੋਲਦਾਂ ਨੂੰ ਤੇ ਫਾਹ ਆ ਗਿਆ ਨਾ। ਬੋਲ ਚੁੱਕੇ ਗਏ? ਤਾਂ ਬੋਲ ਤੇ ਚੁੱਕੇ ਗਏ। ਬੈਠੇ ਇਸ ਹਿਸਾਬ ਨਾਲ ਵੀ ਜੀ ਅੱਗੇ ਬਿਠਾ ਲਓ ਤੇ ਜੀ ਜਦੋਂ ਉਤਰੇ ਬੋਲਦਾਂ ਨੂੰ ਫਾਹ ਆ ਗਿਆ। ਉਹ ਉਹਨਾਂ ਦੀ ਰੱਸੇ ਵੱਢਣ ਲੱਗ ਪਿਆ ਵੀ ਇਹ ਤਾਂ ਨਾ ਮਰ ਜਾਣ। ਉਹ ਲੈਨੇ ਉੱਠ ਕੇ ਭੱਜਾ। ਉਹ ਮੁੰਡਾ ਮੈਨੂੰ ਨਹੀਂ ਪਤਾ ਵੀ ਉਹ ਸਿੱਖਾਂ ਦਾ ਮੁੰਡਾ ਸੀ ਉਹ ਹਿੰਦੂਆਂ ਦਾ ਸੀ। ਉਸ ਮੁੰਡੇ ਮੇਰੇ ਭਰਾ ਨੂੰ ਆਖਿਆ, ਉਹਨਾਂ ਆਖਿਆ ਸਿੱਧੇ ਲੈਨੇ ਭੱਜੇ ਜਾਂਦੇ ਜੇ ਤੁਹਾਨੂੰ ਕਿਸੇ ਨੇ ਛੱਡਣਾ ਐ ਫਸਲਾਂ ਵੱਲ ਨੂੰ ਹੋ ਜੇ ਸ਼ਾਇਦ ਤੁਹਾਡੇ 'ਚ ਕੋਈ ਬਚ ਗਿਆ। ਤੇ ਫਿਰ ਉਹਨੇ ਮੇਥੋਂ ਵੱਡੇ ਨੇ ਮੈਨੂੰ ਪਿੱਛੋਂ ਸਾਨੂੰ ਦਵਾਈ ਦਿੱਤੀ ਆ ਪਿਆ ਇੱਧਰ ਫਸਲਾਂ ਵਿੱਚ ਵੜੋ। ਝੋਨੇ ਕਾਫੀ ਸੀ, ਇਹਨਾਂ ਨਾਲ ਪਾਣੀ ਸੀ ਝੋਨਿਆਂ 'ਚ। ਬਸ ਫਿਰ ਜਿਹਨੂੰ ਮਿਲਦੇ ਸੀ ਉਹ ਸ਼ਹੀਦ ਕਰੀ ਜਾਂਦੇ ਸੀ। ਸਾਡੇ 6-7 ਜੀ ਫਿਰ ਉੱਥੇ ਸ਼ਹੀਦ ਹੋਏ। ਕੌਣ ਕੌਣ ਸੀ ਤੁਹਾਡਾ ਸ਼ਹੀਦ ਹੋਇਆ? ਇੱਕ ਮੇਰੀ ਭਰਜਾਈ ਸੀ, ਇੱਕ ਤਾਇਆ ਸੀ, ਇੱਕ ਮੇਰੀ ਵਾਲਦਾ ਸੀ। 5-4 ਜੀ ਸਾਡੇ ਸ਼ਹੀਦ ਹੋਏ। ਵਾਲਦਾ ਤੁਹਾਡੀ ਵੀ? ਹਾਂ, ਭਰਜਾਈ ਤੇ ਵੇਖੇ ਆਪਣੇ ਅੱਖੀਂ ਸਾਹਮਣੇ ਤੁਹਾਡੇ ਹੋਏ? ਅਸੀਂ ਤੇ ਗਾਂ ਜੀ ਭੈਣੇ ਭੱਜ ਗਏ। ਜਦੋਂ ਉਹ ਸਾਡੇ ਮਗਰ ਭੱਜੇ ਆ ਤੇ ਅਸੀਂ ਤੇ ਜੀ ਭੈਣੇ ਗਾਂ ਫਸਲਾਂ 'ਚ ਭੱਜ ਗਏ। ਉਹ ਲੈਨੇ ਭੱਜੇ ਆਉਂਦੇ ਸੀ, ਨਿੱਧਰੇ ਸੀ। ਅਸੀਂ ਤੇ ਫਸਲਾਂ 'ਚ ਜਾ ਵੜੇ, ਮਗਰੇ ਉਹ ਭੱਜੇ ਫਿਰਦੇ ਸੀ। ਜਿਹਨੂੰ ਮਿਲ ਪੈਂਦੇ ਉਹਨੂੰ ਕਤਲ ਕਰ ਦਿੰਦੇ ਸੀ, ਜਿਹਨੂੰ ਮਿਲ ਪੈਂਦੇ ਉਹਨੂੰ ਕਤਲ ਕਰ ਦਿੰਦੇ ਸੀ। ਨਹੀਂ ਤੇ ਉਹ ਲਾਸ਼ਾਂ ਲੂਸ਼ਾਂ ਚੁੱਕੀਆਂ ਕਿ ਪਤਾ ਲੱਗਾ? ਉੱਥੇ ਆਪਣੀ ਜਾਨ ਤੇ ਬਣੀ ਸੀ, ਲਾਸ਼ਾਂ ਅਸੀਂ ਚੁੱਕਣ ਡਏ ਸੀ। ਅੱਛਾ। ਜਦੋਂ ਅਸੀਂ ਭੌਂ ਕੇ ਮੁੜ ਕੇ ਆਏ ਆ ਪਿਛਲੇ ਬੰਨੇ ਭੱਜ ਕੇ ਫਸਲਾਂ ਦੇ ਵਿੱਚੋਂ ਦੀ ਤੇ ਉਸ ਮਤਲਬ ਸੜਕ ਦੇ ਦੋਹੀਂ ਬੰਨੀ ਛੇਤਰ ਠੋਰ ਬੜੀ ਸੀ ਆ ਜਿਹੜੇ ਲੰਮੇ ਕੰਡੇ ਹੁੰਦੇ ਆ। ਜਦੋਂ ਅਸੀਂ ਉਹਦੇ ਕੋਲ ਗਏ ਆ ਕਿ ਨਹੀਂ ਤਾਂ ਉਹਨੇ 'ਚ ਨੂੰ ਸਿੱਖ ਜਿਹੜੇ ਸੀ ਉਹ ਵੀ ਨਿਕਲ ਆਏ ਨੇ ਫਸਲਾਂ 'ਚੋਂ। ਉਹਨਾਂ ਨੇ ਸਾਨੂੰ ਆਖਿਆ ਮੁਸਲਿਓ ਭੱਜ ਲਓ, ਕਿੰਨਾ ਕੁ ਭੱਜਣਾ। ਅਸੀਂ ਆਖਿਆ ਵੀ ਹੁਣ ਕਿੱਥੇ ਭੱਜਣਾ, ਸਾਡੇ ਰੂਹ 'ਚ ਵੀ ਆ ਜਿਹੜੇ ਛਿੱਤਰ ਠੋਰ ਦੇ ਅਗਲੇ ਬੰਨੇ ਬੰਦੇ ਨੇ ਇਹ ਵੀ ਖਰੇ ਸਿੱਖ ਹੀ ਨੇ, ਹਿੰਦੂ ਹੀ ਨੇ। ਅਸੀਂ ਉੱਥੇ ਅੱਖਾਂ ਮੀਟ ਕੇ ਖਲੋ ਗਏ। ਮੈਥੋਂ ਤੀਸਰੇ ਥਾਂ ਹੁਣ ਤੇ ਰੱਬ ਦੀ ਸਪੁਰਦ, ਹੁਣ ਤੇ ਗਾਂ ਹੀ ਜਾਣਾ ਵਾ। ਅਸੀਂ ਵੀ ਅੱਖਾਂ ਮੀਟ ਕੇ ਖਲੋ ਗਏ ਵੀ ਉਹ ਆ ਗਏ। ਨਿੱਧਰ ਸੀ, ਅੰਬ ਸੀ ਤੇ ਅੰਬਾਂ ਦੇ ਵਿੱਚ ਫਸਲ ਕੋਈ ਨਹੀਂ ਸੀ। ਜਿੱਥੇ ਕਿ ਜਾਂ ਗੱਡੀ ਆ ਨਾ ਉੱਥੇ ਕਿ ਉਹ ਜਦੋਂ ਆ ਗਏ ਨਾ ਤੇ ਮੈਥੋਂ ਤੀਸਰੇ ਥਾਂ ਵੱਡਾ ਜਿਹੜਾ ਸੀ ਨਾ ਉੱਥੋਂ ਜਰਿਆ ਨਹੀਂ ਗਿਆ। ਉਹ ਛਿੱਤਰ ਠੋਰ ਦੇ ਨੇ ਵਿੱਚੋਂ ਦੀ ਗਾਂ ਲੰਘਿਆ। ਜਦੋਂ ਗਾਂ ਲੰਘਦਾ ਨਾ ਸਭ ਤੋਂ ਪਹਿਲੇ ਸਾਡੇ ਪਿੰਡ ਦੀ ਇੱਕ ਬੱਚੀ ਸਾਨੂੰ ਨਜ਼ਰ ਆਉਂਦੀ ਹੈ। ਉਹਨੂੰ ਸਾਨੂੰ ਦਵਾਈ ਦਿੱਤੀ ਵੀ ਗਾਂ ਲੰਘਿਆ ਉਹ ਮੁਸਲਮਾਨ ਜੇ। ਅੱਗੇ ਤਾਂ ਅਸੀਂ ਡਰਦੇ ਨਹੀਂ ਸੀ ਜਾਂਦੇ ਵੀ ਖਰਾ ਇਹ ਵੀ ਹਿੰਦੂ ਸਿੱਖ ਹੀ ਹੋਣ। ਫਿਰ ਅਸੀਂ ਉਹ ਛਿੱਤਰ ਠੋਰ ਦੇ ਵਿੱਚੋਂ ਦੀ ਗਾਂ ਲੰਘਿਆ। ਸਾਨੂੰ ਉਹ ਐਡੇ ਲੰਮੇ ਕੰਡੇ, ਬਸ ਸਾਨੂੰ ਕੋਈ ਮਹਿਸੂਸ ਨਹੀਂ ਹੋਇਆ ਕੰਡੇ। ਮੈਂ ਜਿੱਥੇ ਜਾਨ ਜਾਂਦੀ ਉੱਥੇ ਕੰਡਾ ਕਿੱਥੇ ਮਹਿਸੂਸ, ਗੋਲੀ ਨਹੀਂ ਮਹਿਸੂਸ ਹੁੰਦੀ। ਫਿਰ ਉਹ ਕਾਫਲੇ ਵਾਲਿਆਂ ਜਦੋਂ ਵੀ ਸਾਨੂੰ ਪੁੱਛਿਆ ਵੀ ਕੀ ਹੋਇਆ, ਹਾਂ ਕਿ ਅਗਲਾ ਹਿੱਸਾ ਤੇ ਮੁਕਾਤਾ ਉਹਨਾਂ ਲੋਕਾਂ ਗੱਡੇ ਛੱਡ ਦਿੱਤੇ ਵੀ ਅਸੀਂ ਇੱਥੇ ਸਾਨੂੰ ਮਾਰ ਦਿਓ, ਅਸੀਂ ਗਾਂ ਕੀ ਜਾਣਾ। ਫਿਰ ਪਿੱਛੋਂ ਇੱਕ ਮੁਸਲਮਾਨਾਂ ਦੀ ਅੰਗਰੇਜ਼ 2 ਸੀ ਨਾਲ, ਉਹਨਾਂ ਨੇ ਬੇਈਮਾਨੀ ਇਹ ਕੀਤੀ ਸੀ। ਜਿਹੜੇ ਚੰਦ ਮੁਸਲਮਾਨ ਸਿਪਾਹੀ ਸੀ ਨਾ ਫੌਜੀ, ਉਹਨਾਂ ਨੂੰ ਪਿੱਛੇ ਕੀਤਾ ਸੀ, ਪਿੱਛੇ ਖਤਰਾ ਵਾ। ਫਿਰ ਉਹ ਜਦੋਂ ਕਾਫਲਾ ਨਹੀਂ ਤੁਰਿਆ ਲੋਕਾਂ ਆਖਿਆ ਮਾਰਨਾ ਹੀ, ਅੱਗੇ ਵੀ ਮਾਰਦੇ ਇੱਥੇ ਮਾਰ ਦੇਣ। ਫਿਰ ਉਹ ਮੁਸਲਮਾਨ ਗੱਡੀ 'ਤੇ ਆਇਆ। ਅਸੀਂ ਇਤਬਾਰ ਨਾ ਕਰੀਏ ਵੀ ਇਹ ਵੀ ਖਰਾ ਹਿੰਦੂ ਹੀ ਆ, ਇਹ ਵੀ ਸਿੱਖ ਆ, ਸਾਨੂੰ ਕੀ ਇਤਬਾਰ। ਫਿਰ ਉਹਨੂੰ ਕਲਮਾ ਪੜ੍ਹਿਆ। ਉਹਨੇ ਆਖਿਆ ਮੈਂ ਬਲੋਚੀ ਹਾਂ, ਮੈਂ ਕਲਮਾ ਉਹਨੇ ਜੇ ਸਾਨੂੰ ਪੜ੍ਹਿਆ ਫਿਰ ਸਾਨੂੰ ਯਕੀਨ ਹੋਇਆ ਕਿ ਉਹਨਾਂ ਦੇ ਕਲਮਾ ਨਹੀਂ ਸੀ ਪੜ੍ਹਨਾ। ਉਹਨੇ ਆਖਿਆ ਆਓ ਮੇਰੇ ਨਾਲ, ਹੁਣ ਮੈਂ ਤੁਹਾਨੂੰ ਨਗਾਉਣਾ। ਮੈਨੂੰ ਤੇ ਅੰਗਰੇਜ਼ ਨੇ ਧੋਖੇ ਨਾਲ ਪਿੱਛੇ ਕੀਤਾ ਸੀ ਸਾਨੂੰ। ਅਸੀਂ ਜਿਹੜੇ 10 ਸਿਪਾਹੀ ਸਾਂ ਮੁਸਲਮਾਨ,
ਸਾਨੂੰ ਆਂਦਾ ਸੀ ਪਿੱਛੇ ਖਤਰਾ ਵਾ। ਜਦੋਂ ਜਿੱਥੇ ਸਾਡਾ ਗੱਡਾ ਲੈਣ ਤੋਂ ਭੌਂਦੇ ਉਤਰਿਆ ਕਿ ਨਹੀਂ, ਤੇ ਨਾਲ ਹੀ ਖਤਾਨ ਸੀ, ਉਹਦੇ ਵਿੱਚ ਪੇਟੀਆਂ ਭੰਨੀਆਂ ਤੋੜੀਆਂ ਪਈਆਂ ਸੀ। ਜਦੋਂ ਅਸੀਂ ਵਾਪਸ ਆਏ ਉੱਥੇ ਫਿਰ ਖਲੋ ਕੇ ਉਹਨੂੰ ਗੋਲੀ ਚਲਾਈ ਹੈ। ਜਿਹੜੇ ਫਿਰ ਲੁੱਟਣ ਮਾਰਨ ਰਹੇ ਸੀ ਨਾ, ਕੱਪੜੇ ਕੁਪੜੇ ਲਟਰ ਪਟਰ ਲਈ ਭੱਜੇ ਜਾਂਦੇ ਸੀ। ਬਹੁਤ ਫਿਰ ਸਿੱਖਾਂ ਦਾ ਵੀ ਬੜਾ ਨੁਕਸਾਨ ਹੋਇਆ। ਉਹ ਉੱਥੇ ਲੁੱਟਣ ਡਏ ਸੀ ਸਮਾਨ? ਉਹ ਸਮਾਨ ਲੁੱਟਣ ਡਏ ਸੀ, ਪੇਟੀਆਂ ਭੰਨ ਕੇ ਘਰਾਂ ਨੂੰ ਲਈ ਭੱਜੇ ਜਾਂਦੇ। ਠੀਕ ਹੈ। ਉਸ ਵੇਲੇ ਫਿਰ ਉਹਨੇ ਜਦੋਂ ਉਹਨੂੰ ਪਿੱਛੋਂ ਵਾਇਰਲੈਸ ਚਲੀ ਗਈ, ਪਿਛਲੇ ਹਿੱਸੇ ਨੂੰ ਪੈ ਗਈ। ਪੈ ਕੋਈ ਨਹੀਂ ਸੀ, ਉਹਨਾਂ ਨੇ ਸਿਰਫ ਧੋਖਾ ਕੀਤਾ ਸੀ। ਤੇ ਪਿਛਲੇ ਹਿੱਸਾ ਜਿਹੜਾ ਕਾਫਲੇ ਦਾ ਉਹਨੂੰ ਪੈ ਗਈ ਸਿੱਖ, ਪੈ ਕੋਈ ਨਹੀਂ ਸੀ। ਹੁਣ ਗੱਡੀ ਵਿਚਾਰੇ ਨੇ ਪਿਛਾਂਹ ਨੂੰ ਭਜਾ ਲਈ। ਸਾਨੂੰ ਆਖਣਗਾ ਤੁਹਾਡਾ ਅੱਲਾ ਹਾਫਿਜ਼ ਹੈ। ਹਰ ਟਾਹਲੀ ਐ ਉਂਗਲਾਂ ਵਾਂਗ ਸੀ ਉਸ ਸੜਕ ਦੇ ਦੁਆਲੇ ਦੋਹੀਂ ਬੰਨੀ। ਹਰ ਟਾਹਲੀ ਦੇ ਨਾਲ ਇੱਕ ਡੋਗਰਾ ਖਲੋਤਾ ਸੀ, ਉਹ ਫੀਨੇ ਜਿਹਾ ਫੌਜੀ ਜਿਹੜੇ। ਜੇ ਕੋਈ ਬੰਦਾ ਸ਼ੈ ਫੜਦਾ ਸੀ ਨਾ, ਉਹਨੂੰ ਗੋਲੀ ਮਾਰ ਦਿੰਦੇ ਸੀ। ਮੇਰੇ ਭਰਾ ਨੇ ਉਹ ਬਸ ਸਾਡਾ ਬੌਲ ਦੇ ਇੱਕ ਪਿਛਾਂਹ ਨੂੰ ਭੱਜਾ ਆਵੇ, ਉਹਨਾਂ ਤੈਨੂੰ ਛੁਰੀ ਫਿਰੇ, ਹਾਲੇ ਵੀ ਪਿਛਾਂਹ ਨਹੀਂ ਭੱਜਾ ਉਹਨੂੰ ਇੱਧਰ ਨੂੰ ਮੋੜ ਲਿਆ, ਪੁਲ ਵਾਲ ਨੂੰ, ਰਾਵੀ ਦੇ ਨੂੰ। ਉਹ ਫੌਜੀ ਨੇ ਉਹਨੂੰ ਗੋਲੀ ਮਾਰੀ, ਉਹਦੇ ਨਾਲ ਵੱਜੀ। ਉਹ ਅੱਗੇ ਇੱਕ ਸੰਡਾ ਸੀ, ਉਹਦੇ ਵੱਜੀ, ਉਹ ਵਿਚਾਰਾ ਉਲਟ ਕੇ ਡਿੱਗ ਪਿਆ। ਉਹ ਮੇਰੇ ਪਿਓ ਨੇ ਆਖਿਆ, ਉਹਨੇ ਆਖਿਆ ਕੁੜੀ ਹਵੇ ਦਾ ਛੱਡ ਇਹਨਾਂ ਡੰਗਰਾਂ ਨੂੰ, ਜਿੱਥੇ ਜਾਨਾਂ ਗਈਆਂ ਨੇ ਡੰਗਰ ਨਾ ਲੱਭਣਗੇ, ਛੱਡ ਦੇ। ਠੀਕ ਹੈ। ਤੇ 4 ਮੇਰੇ ਭਰਾ ਸੀ, 2 ਤਾਏ ਦੇ ਪੁੱਤ ਸੀ, 2 ਮੇਰੇ ਸਕੇ ਸੀ। ਜਦੋਂ ਅਸੀਂ ਪਾਣੀ 'ਚ ਛਾਲਾਂ ਮਾਰੀਆਂ, ਜੋ ਪਿੱਛੋਂ ਸਾਨੂੰ ਮਿਲੇ, ਫਿਰ ਅਸੀਂ ਪਾਣੀ 'ਚ ਛਾਲਾਂ ਮਾਰੀਆਂ ਨੇ। ਦਰਿਆ ਉਹ ਕੋਈ ਨਹੀਂ ਸੀ, ਛੱਪੜ ਸੀ। ਵੈਸੇ ਛੱਪੜ ਬਹੁਤ ਡੂੰਘਾ ਸੀ, ਸਾਡੇ ਪੈਰ ਨਹੀਂ ਥੱਲੇ ਲੱਗੇ। ਮੈਂ ਜਦੋਂ ਛਾਲ ਮਾਰੀ ਆ ਨਾ, ਮੇਥੋਂ ਵੱਡਾ ਜਿਹੜਾ ਹੋਣਾ ਠਾਂ ਹੱਥ ਮਾਰਿਆ, ਤੇ ਮੇਰਾ ਖੱਬਾ ਗੁੱਟ ਉਹਦੇ ਹੱਥ 'ਚ ਆ ਗਿਆ। ਉਹ ਨਹੀਂ ਮੈਨੂੰ ਪਾਰ ਕਰਾਇਆ। ਪਿਓ ਸਾਡਾ ਘੋੜੀ 'ਤੇ ਸੀ, ਉਹਨੂੰ ਘੋੜੀ ਸਣੇ ਹੀ ਲੰਘਿਆ ਉਹ। ਤੇ ਉਹਦੇ ਉਸ ਪਾਣੀ ਦੇ ਵਿੱਚ ਉਹ ਦਰਿਆ ਨਹੀਂ ਸੀਗਾ, ਛੱਪੜ ਹੀ ਸੀ। ਉਹ ਉਤੋਂ ਦੀ ਹੋ ਗਏ ਨੇ, ਅਸੀਂ ਗਾਂ ਫਸਲਾਂ 'ਚ ਜਾ ਵੜੇ ਹਾਂ। ਉਸ ਜਿਹੜਾ ਜਿਹਨੂੰ ਮਿਲ ਪੈਂਦੇ ਸੀ ਉਹਨੂੰ ਸ਼ਹੀਦ ਕਰ ਦਿੰਦੇ, ਜਿਹਨੂੰ ਮਿਲ ਪੈਂਦੇ ਸੀ ਉਹਨੂੰ ਸ਼ਹੀਦ ਕਰ ਦਿੰਦੇ ਸੀ। ਅੱਛਾ, ਮੈਂ ਨਾ ਵੀ ਔਖਾ ਤਾਂ ਬੜਾ ਹੁੰਦਾ ਵਾ ਮੇਰਾ ਵੀ। ਮੈਂ ਵੀ ਵੀਡੀਓ ਬਣਾਉਣ ਡਿਆ ਦੱਸਾਂ, ਮੇਰੇ ਵੀ ਵਾਲਾ ਸਾਹਿਬ ਨਾ ਥੋੜ੍ਹੇ ਦਿਨ ਹੋਏ ਆ, ਮਹੀਨਾ ਹੋਇਆ ਫੌਤ ਹੋ ਗਏ। ਤੇ ਉਹ ਭੁੱਲਦੇ ਨਹੀਂ, ਅੱਖਾਂ ਅੱਗੇ ਆਉਂਦੇ ਨਾ, ਜਦੋਂ ਦੇਨ 'ਚ ਆ ਜਾਂਦਾ ਉਹਨਾਂ ਨੂੰ ਅੱਖਾਂ ਅੱਗੇ ਆ ਜਾਂਦੇ ਉਹਨਾਂ ਦਾ ਚਿਹਰਾ। ਤੇ ਉਹ ਵਾਲਦਾ ਤੁਹਾਡੀ ਫਿਰ ਉਹ ਕਿਵੇਂ ਬਰਦਾਸ਼ਤ? ਅਸੀਂ ਤੇ ਜੀ ਭੈਣੇ ਗਾਂ ਭੱਜ ਗਏ। ਨਹੀਂ, ਉਹ ਯਾਦ ਹੁੰਦਾ ਵਕਤ ਵਾਲਦਾ ਆਪਣੀ ਆਪਣੇ ਜੀ? ਵਾਹ, ਇਹ ਵੀ ਗੱਲ ਹੋ ਸਕਦਾ ਵੀ ਯਾਦ ਨਾ ਆਵੇ। ਰੋਣਾ, ਮੈਂ ਅੱਗੇ ਨਾ ਵੀ ਰੋਣਾ ਆ ਜਾਂਦਾ ਉਹ ਵੇਲਾ ਚੇਤਾ ਕਰਕੇ। ਉਹ ਅੱਖਾਂ ਅੱਗੇ ਉਵੇਂ ਸੂਰਤ ਆ ਜਾਂਦੀ ਹੈ। ਹੁਣ ਇਹਨਾਂ ਭਰਾਵਾਂ 'ਤੇ ਸਾਨੂੰ ਇੱਕ ਹੀ ਰੱਖਿਆ। ਇਹ ਸਾਡੇ ਭਰਾ ਸੀ, ਇਹ ਸਾਡੇ ਮਾਂ ਪਿਓ ਜਾਏ ਸੀ। ਇਹਨਾਂ ਦੀ ਵਾਲਦਾ ਵੀ ਸਾਡੀ ਵਾਲਦਾ ਵੀ ਇੱਕ ਹੀ ਆ, ਪਿਓ ਵੀ ਇੱਕ ਹੀ ਆ। ਇਹਨਾਂ 'ਤੇ ਸਾਨੂੰ ਇੰਨਾ ਹੀ ਰੱਖਿਆ ਵੀ ਜਿਹਦਾ ਸ਼ੁਮਾਰ ਹੀ ਕੋਈ ਨਹੀਂ। ਕਦੀ ਇਹ ਸਾਡਾ ਨੁਕਸਾਨ ਨਾ ਕਰਦੇ। ਹਿੰਦੂ ਬਾਹਮਣ ਤਾਂ ਸਾਡੇ ਲਾਗੇ ਨਹੀਂ ਸੀ ਆ ਸਕਦੇ। ਜਿੰਨਾ ਸਾਡਾ ਨੁਕਸਾਨ ਕੀਤਾ ਇਹਨਾਂ ਕੀਤਾ। ਨਹੀਂ, ਸਿੱਖਾਂ ਦੇ ਤੁਸੀਂ ਆਂਦੇ ਨਾ ਵੀ ਨੁਕਸਾਨ ਹੋ ਗਿਆ ਇਹਨਾਂ ਨੇ, ਜਿਵੇਂ ਜਿਹੜੀ ਤੁਸੀਂ ਗੱਲ ਕੀਤੀ ਵੀ ਮਾਂ ਜਾਏ ਉੱਤੋਂ, ਤੇ ਅਸੀਂ ਇੱਕੋ ਕੁਛ ਹੀ ਹਾਂ। ਬਿਲਕੁਲ, ਉੱਤੋਂ ਦੀ ਇੱਕੋ ਕੁਛ। ਇਹ ਸੁੱਚੇ ਦੀ ਔਲਾਦ ਆ, ਅਸੀਂ ਬੁੱਚੇ ਦੀ ਔਲਾਦ ਆ। ਨਹੀਂ ਹੋਇਆ ਇਵੇਂ ਆ, ਹੋਈ ਕੀ ਗੱਲ ਹੋਈ ਵੀ ਪਹਿਲਾਂ ਤੁਸੀਂ ਦੱਸਦੇ ਵੀ ਬੜਾ ਵਧੀਆ ਸੀ, ਸਾਰੇ ਹੱਸਦੇ ਮਲਦੇ ਖੇਡਦੇ, ਉਹ ਬਣਿਆ ਕੀ ਗੱਲ ਕੀ ਬਣ ਗਈ? ਕਿਉਂ ਇੱਕ ਦੂਜੇ ਦਾ ਜਾਣ ਦੇ ਦੁਸ਼ਮਣ ਬਣ ਗਏ? ਦੁਸ਼ਮਣ ਤੇ ਇਸ ਤੋਂ ਫਿਰ ਬਣੇ, ਇੱਕ ਤੋਂ ਬਾਅਦ ਉਹ ਮੁੰਡਾ ਕਤਲ ਇਹਨਾਂ ਕਰ ਦਿੱਤਾ, ਉਹ ਦੁਸ਼ਮਣੀ ਪੈ ਗਈ। ਦੂਸਰਾ, ਸਾਡੇ ਮਗਰਬ ਦੀ ਅਜ਼ਾਨ ਨਾਲ ਸਾਨੂੰ ਪਤਾ ਲੱਗਾ ਵੀ ਅਸੀਂ ਪਾਕਿਸਤਾਨ 'ਚ, ਅੰਮ੍ਰਿਤਸਰ ਪਾਕਿਸਤਾਨ 'ਚ ਆ ਗਿਆ, ਗੁਰਦਾਸਪੁਰ ਪਾਕਿਸਤਾਨ। ਜਦੋਂ ਇਸ਼ਾ ਦੀ ਬਾਂਗਾਂ ਮਿਲੀਆਂ ਨੇ, ਉਦੋਂ ਜਿੱਦਾਂ ਨਾ ਕੁਦਰਤੀ ਹਵਾ ਫਿਰਦੀ ਆ, ਆਖਿਆ ਵੀ ਹਵਾ ਫਿਰ ਗਈ ਵੀ ਨਹੀਂ ਅਸੀਂ ਇੰਡੀਆ 'ਚ ਆ। ਇਹ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਇਹ ਇੰਡੀਆ 'ਚ ਆਏ ਨੇ। ਤੇ ਫਿਰ ਜਦੋਂ ਇੰਡੀਆ 'ਚ ਆ ਗਏ, ਫਿਰ ਆਹਾਂ ਤਾਂ ਉੱਠਣਾ ਹੀ ਸੀ, ਮਾਰੀ ਤਾਂ ਉੱਠਣਾ ਹੀ ਸੀ। ਹੋਰ ਅਸੀਂ ਚਾਹ ਨਾ ਉਹ ਛੱਡ ਕੇ ਆਏ। ਹੁਣ ਇਹ ਤੁਸੀਂ ਗਿਲਾ ਵੀ ਕੀਤਾ ਵੀ ਆਪਾਂ ਇੱਕ ਮਾਂ ਜਾਏ ਸਰਦਾਰਾਂ ਨੂੰ ਗਿਲਾ ਵੀ ਕੀਤਾ ਪਿਆ ਫਿਰ ਇੱਕ ਵਾਰੀ। ਇਹਨਾਂ ਦੀ ਵਾਲਦਾ ਜਿਹੜੀ ਆ, ਇਹਨਾਂ ਦੇ ਵੱਡਿਆਂ ਦੀ, ਉਹੋ ਹੀ ਮਾਂ ਸਾਡੀ ਆ, ਉਹੋ ਹੀ ਇਹਨਾਂ ਦੀ ਆ, ਉਹੋ ਪਿਓ ਇਹਨਾਂ ਦਾ, ਉਹੋ ਹੀ ਸਾਡਾ। ਸੁੱਚਾ ਤੇ ਬੁੱਚਾ ਦੋਵੇਂ ਸਕੇ ਭਰਾ ਨੇ, ਇੱਕ ਮਾਂ ਜਾਏ, ਇੱਕ ਮਾਂ ਦੇ ਪੁੱਤ ਨੇ। ਅਸੀਂ ਬੁੱਚੇ ਦੀ ਔਲਾਦ ਆ, ਸੁੱਚੇ ਦੀ ਔਲਾਦ ਆ। ਸਿਰਫ ਸਾਨੂੰ ਹਿਰਖ ਇਹਨਾਂ 'ਤੇ ਆ, ਇਹ ਨਾ ਸਾਡੇ ਇੱਧਰ ਦੁਆਲੇ ਹੁੰਦੇ ਤੇ ਬਾਹਮਣਾ ਸਾਡੇ ਲਾਗੇ ਕੀ ਆਉਣਾ ਸੀ। ਅੱਛਾ, ਉਹ ਇਸ ਤਰ੍ਹਾਂ ਨਾ ਵੀ ਉਹ ਟਾਈਮ ਇਸ ਤਰ੍ਹਾਂ ਦਾ ਬਣ ਗਿਆ, ਉਹ ਵੇਲਾ ਇਸ ਤਰ੍ਹਾਂ ਦਾ ਬਣ ਗਿਆ ਵੀ ਉੱਥੇ ਜਿਵੇਂ ਤੁਸੀਂ ਦੱਸਦੇ ਹੋ ਵੀ ਮਾਵਾਂ ਨੇ ਪੁੱਤ ਨਹੀਂ ਸੰਭਾਲੇ ਤੇ
ਪੁੱਤਾਂ ਨੇ ਮਾਵਾਂ ਦਾ ਨਹੀਂ ਖਿਆਲ ਕੀਤਾ ਵੀ ਜਿੱਥੇ ਮਰ ਗਏ ਇਦਾਂ ਹੀ ਹੋਈ। ਐਡਾ ਮਾੜਾ ਟਾਈਮ ਆ ਗਿਆ। ਉਹਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਹਾਂ ਵੀ ਆ ਗਿਆ, ਜਿਵੇਂ ਤੁਸੀਂ ਕਹਿੰਦੇ ਵੀ ਇੱਕ ਮਾਂ ਜਾਏ, ਤੇ ਉਹਦੇ ਵਿੱਚ ਆਨੇ ਆ ਵੀ ਪਹਿਲੋਂ ਐਡੇ ਚੰਗੇ ਹਾਲਾਤ ਤੇ ਮੁੜ ਕੇ ਇੱਕੋ ਵਾਰੀ ਐਡੇ ਮਾੜੇ ਹਾਲਾਤ ਹੋ ਗਏ ਵੀ ਉਹ ਇਹ ਸਿਰਫ ਇਹਨਾਂ ਨੂੰ, ਇਹਨਾਂ ਦਾ ਉਸ ਵਕਤ ਚੌਧਰੀ ਬੰਦਾ ਜਾਂ ਕੈਂਡੀਡੇਟ ਲਾ ਲਓ, ਤਾਰਾ ਸਿੰਘ ਸੀ, ਉਹ ਇਹਨਾਂ ਦਾ ਲੀਡਰ ਸੀ। ਹਿੰਦੂ ਜਿਹੜਾ ਵਾ ਇਹ ਲੂੰਬੜੀ ਚਾਲ ਚੱਲਦਾ, ਇਹਦਾ ਅਤਬਾਰ ਕੋਈ ਨਹੀਂ। ਇਹਨਾਂ ਦੇ ਸਿਰ ਜਾਵੇ ਤੇ 100 ਵਾਰ ਚਲਿਆ ਜਾਵੇ, ਇਹ ਜਿੱਥੇ ਹਾਂ ਕਰਨਗੇ ਨਾ ਨਹੀਂ ਮੁੜ ਕੇ ਹੋਣੀ, ਮਰਦੇ ਆ ਬੇਸ਼ੱਕ ਮਰਨ। ਇਹ ਕੌਮ ਇਦਾਂ ਦੀ ਹੈ। ਅੰਗਰੇਜ਼ ਨੇ ਤਾਂ ਤਾਰਾ, ਉਹਨੇ ਨਹਿਰੂ ਹੋਣਾ ਨੇ, ਭਾਈ ਮੁਸਲਮਾਨਾਂ ਦਾ ਤੁਹਾਡਾ ਕੀ ਤਾਲੁਕ ਹੈ? ਨਹੀਂ, ਉਹ ਉਹਦੇ ਵਿੱਚ ਹੋਇਆ ਨਾ, ਆਂਦੇ ਵੀ ਮੈਂ ਅੱਗੇ ਇੱਕ ਵਾਰੀ ਗੱਲ ਕਰਦੇ ਸੀ, ਮੈਂ ਵੀ ਇਹਨਾਂ ਦੇ ਜਿਹੜੇ ਸੀ ਗਿਆਨੀ ਸੀ, ਉਹਨਾਂ ਗੁਰਦੁਆਰਿਆਂ ਜਾ ਕੇ ਐਲਾਨ ਕਰਦੇ ਵੀ ਇਹਨਾਂ ਸਾਡੇ 10ਵੇਂ ਗੁਰੂ ਦੇ ਬੱਚੇ ਨੂੰ ਸ਼ਹੀਦ ਕੀਤਾ। ਤੇ ਇਧਰ ਮੁਸਲਮਾਨਾਂ ਵੀ ਸਪੀਕਰ ਖੋਲ੍ਹਦੇ ਵੀ ਛੱਡਿਓ ਕੋਈ ਨਾ, ਵੀ ਹਿੰਦੂ ਕਾਫਰ ਤੇ ਛੱਡਣਾ ਕੋਈ ਨਹੀਂ, ਪਹਿਲੋਂ ਹਾਲਾਂਕਿ ਇੱਕੋ ਕੁਛ ਨਹੀਂ, ਐਵੇਂ ਝੂਠ ਹੈ। ਕੁਛ ਨਹੀਂ ਕਿਸੇ ਨੇ ਕੁਛ ਕੀਤਾ। ਅਮਨ ਨਾਲ ਉੱਠੇ ਆ, ਜੋ ਕੁਛ ਸਾਡੇ ਨਾਲ ਜੋ ਕੁਛ ਹੋਇਆ ਡੇਰੇ ਆਏ ਪੁੱਲ ਤੇ ਹੀ ਹੋਇਆ। ਪਿੰਡੋਂ ਅਮਨ ਨਾਲ ਉੱਠੇ, ਪਿੰਡੋਂ ਅਸੀਂ ਅਮਨ ਨਾਲ ਉੱਠੇ ਆ। ਸਿਰਫ ਉਹ ਗਲਤੀ ਸਾਡੇ ਮੁੰਡਿਆਂ ਨੇ, ਬਾਗੀਆਂ ਨੇ ਕੀਤੀ, ਜਿਹੜਾ ਸਿੱਖਾਂ ਦਾ ਬੋਪਰਾਈਆਂ ਦਾ ਮੁੰਡਾ ਮਕਲਾਵਾ ਲੈਣ ਗਿਆ ਤਾਂ ਉਹਨਾਂ ਸਹੁਰਿਆਂ ਆਖਿਆ ਵੀ ਅਫਰਾ ਤਫਰੀ ਪਈ ਆ, ਤੂੰ ਪੁੱਤ ਚਲੇ ਜਾ, ਇਹ ਚੰਦ ਦਿਨ ਦਾ ਰੌਲਾ ਵਾ, ਹਟ ਜਾਣਾ ਵਾ। ਪਿਓ ਦਾਦੇ ਦੀਆਂ ਸਾਡੀਆਂ ਇੱਥੇ ਜੜ੍ਹਾਂ ਲੱਗੀਆਂ ਨੇ, ਕਿਹਨੇ ਉੱਠਣਾ ਤੇ ਕਿਹਨੇ ਜਾਣਾ, ਤੇ ਫਿਰ ਤੂੰ ਆਣ ਕੇ ਆਪਣੇ ਟੱਬਰ ਨੂੰ ਲੈ ਜਾਈਂ। ਉਹ ਤੁਰਿਆ ਆਉਂਦਾ, ਇਹਨਾਂ ਦੇ ਵਿੱਚੋਂ ਨਹੀਂ ਡੰਗਿਆ ਵਾ। ਇਹਨਾਂ ਦੇ ਵਿੱਚ ਇੱਕ ਅੰਤਰਾ ਨਖਤਰਾ ਬੰਦਾ ਸੀ, ਉਹਦਾ ਦਿਲ ਸਖਤਾ ਹੁੰਦਾ ਵਾ, ਜਿਹਦਾ ਧੀ ਪੁੱਤ ਕੋਈ ਨਾ। ਬਿਲਕੁਲ। ਜਦੋਂ ਉਹਦੇ ਮੁੰਡਾ ਨੰਗ ਆਇਆ ਵਾ, 10 ਕਰਮਾਂ ਚਲੇ ਗਿਆ, ਤੋਂ ਮੁੰਡਿਆਂ ਦੀ ਦੇ ਦਿੱਤੀ। ਉਹਦਾ ਨਾਂ ਕੀ ਅੰਤਰੇ ਨਖਤਰੇ ਦਾ? ਹੁਣ ਤੇ ਮੈਨੂੰ ਚੇਤਾ ਭੁੱਲ ਗਿਆ। ਮੰਦੋ ਉਹਨੂੰ ਆਂਦੇ, ਮੰਦੋ ਉਹਨੂੰ ਉਹਨਾਂ ਮੁੰਡਿਆਂ ਨੇ ਚੁੱਕ ਦਿੱਤਾ। ਉਹ ਮੁੰਡਾ ਜਦੋਂ ਭੱਜੇ ਨੇ, ਮੁੰਡਾ ਫਿਰ ਵੀ ਹੱਸਦਾ ਰਿਹਾ। ਉਹਨਾਂ ਆਖਿਆ, ਉਹ ਤੁਹਾਨੂੰ ਕੀ ਹੋ ਗਿਆ? ਮੈਂ ਤੁਹਾਡੇ ਕੋਲੋਂ ਦੀ ਆਇਆ ਵਾਂ, ਹੁਣ ਤੁਹਾਨੂੰ ਕੀ ਹੋ ਗਿਆ ਵਾ? ਉਹ ਕਰੀ ਜਾਣ, ਸਿੱਖਾ ਭੱਜ ਲਾ, ਆਖੀ ਨਾ ਦੱਸਿਆ ਨਹੀਂ, ਭੱਜ ਲਾ, ਆਖੀ ਨਾ ਦੱਸ। ਉਹ ਹੈਗੀ ਮੰਡੀਰ ਹੀ ਸੀ। ਫਿਰ ਉਹ ਮੁੰਡਾ ਭੱਜਿਆ ਵਾ। ਫਿਰ ਉਹ ਭੱਜ ਕੇ ਲੋਹਾਰਕਾ ਖੂਹ ਸੀ ਨਹਿਰ ਦੇ ਲਾਗੇ, ਉੱਥੇ ਫਿਰ ਕਮਾਦਾਂ 'ਚ ਵੜਿਆ, ਮਗਰ ਇਹ ਜਾ ਵੜੇ, ਦਿਨ ਤਾਂ ਹੈਗਾ ਸੀ। ਫਿਰ ਇਹਨਾਂ ਉੱਥੇ ਉਹਨੂੰ ਸ਼ਹੀਦ ਕੀਤਾ। ਅੱਛਾ, ਮੈਨੂੰ ਇਹ ਦੱਸੋ ਵੀ ਪਹਿਲੋਂ, ਇਸ ਤੋਂ ਪਹਿਲੋਂ ਮੈਂ ਸਵਾਲ ਕਰਦੇ ਹੁੰਦੇ ਵੀ ਮਜ਼ਹਬੀ ਆਜ਼ਾਦੀ ਸੀ? ਮਜ਼ਹਬੀ ਆਜ਼ਾਦੀ ਮਤਲਬ ਵੀ ਮੁਸਲਮਾਨ ਆਪਣੇ ਨਮਾਜ਼ ਅੱਛੇ ਤਰੀਕੇ ਨਾਲ ਪੜ੍ਹਦੇ, ਉਹ ਕੋਈ ਚੱਕਰ ਨਹੀਂ ਸੀ? ਸਾਡੇ ਪਿੰਡ ਵਿੱਚ ਕੋਈ ਚੱਕਰ ਨਹੀਂ ਸੀ, ਕਿ ਉਹ ਸਾਰੇ ਮੁਸਲਮਾਨ ਸੀ। ਤੁਹਾਨੂੰ ਦੱਸਿਆ ਏਰੀਆ ਦੀ ਗੱਲ ਕਰਦਾ, ਇਲਾਕੇ ਪੂਰੇ ਦੀ ਗੱਲ ਕਰਦਾ, ਕੋਈ ਇਸ ਤਰ੍ਹਾਂ ਦਾ ਮਸਲਾ ਤਾਂ ਨਹੀਂ ਹੈਗਾ? ਨਹੀਂ, ਸਾਡੇ ਕੋਈ ਨਹੀਂ ਸੀ। ਜਿਹੜਾ ਹੁਣ ਚਰਨ ਕੇ ਸੀ, ਉੱਥੇ ਮੁਸਲਮਾਨਾਂ ਦੇ ਵੀ 10-20 ਘਰ ਹੈਗੇ ਸੀ। ਸਾਰਿਆਂ ਨੂੰ ਆਜ਼ਾਦੀ ਸੀ, ਕੋਈ ਕਿਸੇ ਨੂੰ ਨਹੀਂ ਸੀ ਰੋਕਦਾ ਵੀ ਤੁਸੀਂ ਆਪਣੀ ਮਜ਼ਹਬੀਆਂ ਰਸੂਮਾਂ ਨਾ ਅਦਾ ਕਰੋ, ਆਪਣੀ ਕੁਰਬਾਨੀ ਨਾ ਦਿਓ। ਆ ਇੱਕ ਗੱਲ ਸੀ, ਜਿੱਥੇ ਇਹਨਾਂ ਦਾ ਜ਼ੋਰ ਹੁੰਦਾ ਸੀ ਨਾ, ਉੱਥੇ ਉਹ ਗਾਂ ਦੀ ਕੁਰਬਾਨੀ ਨਹੀਂ ਸੀ ਕਰਨ ਦਿੰਦੇ। ਜਿੱਥੇ ਮੁਸਲਮਾਨਾਂ ਦਾ ਹੁੰਦਾ ਸੀ, ਉੱਥੇ ਕਰ ਲੈਂਦੇ। ਸਾਡੇ ਅਮੂਮਨ ਕੁਰਬਾਨੀਆਂ ਵੱਛਿਆਂ ਮੁੱਛੀਆਂ ਦੀਆਂ, ਗਾਵਾਂ ਦੀਆਂ ਹੁੰਦੀਆਂ ਸੀ, ਕਿਉਂ ਇੱਥੇ ਸਾਰੇ ਮੁਸਲਮਾਨ ਸੀ। ਜਿੱਥੇ ਚੰਦ ਮੁਸਲਮਾਨ ਸੀ, ਉੱਥੇ ਨਹੀਂ ਸੀ ਇਹ ਕਰਦੇ। ਉਹਨਾਂ ਦਾ ਅਕੀਦਾ ਇਹ ਸੀ। ਆਹੋ, ਜਿੱਥੇ ਉਹਨਾਂ ਦਾ ਜ਼ੋਰ ਸੀ ਉੱਥੇ। ਅੱਛਾ, ਇਹ ਦੱਸ ਦਿਓ ਮੈਨੂੰ ਵੀ ਇਹ ਗੱਲਾਂ ਤਾਂ ਆਪਾਂ ਕੀਤੀਆਂ ਸਾਰੀਆਂ, ਤੇ ਆਪਣਾ ਪਿੰਡ ਭੋਲੇਵਾਲ ਪੁਰਾਣਾ ਜਿਹੜਾ, ਉਹ ਕਦੀ ਯਾਦ ਆਇਆ? ਹਰ ਵਕਤ ਹੀ ਅੱਖਾਂ 'ਚ ਰਹਿੰਦਾ। ਇਹ ਤਾਂ ਨਹੀਂ ਨਾ ਵੀ ਅਸੀਂ ਹੁਣ ਮੁੱਲਾਂਪੁਰ ਆ ਗਏ ਤੇ ਇੱਥੇ ਅਸੀਂ ਮਾਹੌਲ ਪਾ ਲੈਣੇ ਤੇ ਵਾਰੇ ਨਿਆਰੇ ਹੋ ਗਏ ਆ। ਸਾਨੂੰ ਉਹ ਖੂਬ ਆਉਣੇ ਨਹੀਂ ਭੁੱਲਦੇ। ਉਹ ਜ਼ਿਹਨ 'ਚ ਖਿਆਲਾਂ 'ਚ ਰਹਿੰਦਾ, ਉਹ ਖਿਆਲਾਂ ਉੱਥੇ ਰਹਿੰਦਾ। ਅੱਛਾ, ਉਸ ਤੋਂ ਬਾਅਦ ਕੁਝ ਜਾਣਦਾ ਨਹੀਂ ਇਰਾਦਾ ਬਣਾਇਆ ਵੀ ਆਪਾਂ ਇੱਕ ਵਾਰੀ ਹੋ ਕੇ ਆਈਏ, ਵੇਖ ਕੇ ਆਈਏ? ਬੰਦਾ ਤਾਂ ਇੱਥੇ ਮੈਨੂੰ 1-2 ਬੰਦਿਆਂ ਵੀ ਆਖਿਆ ਵੀ ਉਹ ਆਉਂਦੇ ਜਾਂਦੇ ਨੇ, ਭਈ ਬਾਬਾ ਜਾਣਾ ਹੀ ਤੇ ਚੱਲ। ਮੈਨੂੰ 2-3 ਕਸਰਾਂ ਹੋ ਗਈਆਂ ਨੇ। ਇੱਕ ਤੇ ਮੈਨੂੰ ਦਿਲ ਦਾ ਅਟੈਕ ਹੋਇਆ, ਹਲਕਾ ਨਹੀਂ, ਤੇ ਜੋ ਸਖਤ ਹੁੰਦਾ ਤੇ ਮੁੱਕ ਜਾਂਦਾ। ਅੱਲਾ ਰਹਿਮਤ ਅੱਲਾ ਸਿਹਤ ਦੇਵੇ ਤੁਹਾਨੂੰ। 3 ਦਫਾ ਹੋਇਆ। ਅੱਛਾ, ਦਿਲ ਕਰਦਾ ਵੇਖਣ ਨੂੰ ਆਪਣਾ ਪਿਛਲਾ? ਦਿਲ ਬੜਾ ਕਰਦਾ, ਮਗਰ ਹੁਣ ਤਾਕਤ ਹੈ ਨਹੀਂ। ਤਾਕਤ ਨਹੀਂ, ਉਮਰ ਬੜੀ ਹੋ ਗਈ। ਉਮਰ 86 ਸਾਲ ਮੈਨੂੰ ਜਾਂਦਾ।
ਦਿਲ ਕਰਦਾ ਉਂਝ ਵੇਖਣ ਨੂੰ। ਅੱਛਾ ਇਹ ਦੱਸੋ ਵੀ ਪਹਿਲੋਂ ਸਾਨੂੰ ਤੁਸੀਂ ਦੱਸਦੇ ਵੀ ਪਿਆਰ ਮੁਹੱਬਤ ਤੇ ਇੱਜ਼ਤਾਂ ਹਿਆ ਸ਼ਰਮ ਇੱਕ ਦੂਜੇ ਦਾ ਸੀ ਬੜਾ। ਹੁਣ ਉਸ ਤੋਂ ਬਾਅਦ ਹੁਣ ਪੈ ਗਈਆਂ ਜਦੋਂ ਦਾ 47 ਹੋ ਗਈ, ਇੱਕ ਦੂਜੇ ਦੇ ਬੰਦੇ ਮਰ ਗਏ, ਭਾਵੇਂ ਉਹ ਗਲਤ ਫਹਿਮੀ ਨਾਲ ਹੋ ਗਿਆ, ਭਾਵੇਂ ਜਿਵੇਂ ਵੀ ਹੋ ਗਿਆ, ਤੇ ਇੱਕ ਦੂਜੇ ਦਾ ਆਪਾਂ ਦੁਸ਼ਮਣ ਬਣ ਗਏ। ਕਿਆ ਹੁਣ ਵੀ ਆਪਣੇ ਅਸੀਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਜਿਹੜੀ ਉਹ ਵਧਾ ਸਕਦੇ ਹਾਂ, ਅੱਛੇ ਹਮਸਾਏ ਗਵਾਂਢੀ ਬਣ ਕੇ ਰਹਿ ਸਕਦੇ ਹਾਂ? ਵਧਾ ਸਕਦੇ ਆ ਜਦੋਂ ਇਹ ਗੁਰੂ ਸਾਹਿਬ ਆਉਂਦੇ ਆ ਕਿ ਨਾਨਕ ਸਾਹਿਬ, ਤੇ ਜਦੋਂ ਇਹ ਬਾਰਡਰ ਤੇ ਆਉਂਦੇ ਆ ਨਾ, ਹੁਣ ਗੱਲ ਤੇ ਸੱਚੀ ਕਰਨੀ ਚਾਹੀਦੀ ਹੈ, ਜਦੋਂ ਬਾਰਡਰ ਤੇ ਆਉਂਦੇ ਨੇ ਨਾ ਤੇ ਅਖਬਾਰ ਨਵੀਸ ਜਾਂਦੇ ਨੇ, ਉਹ ਇਹਨਾਂ ਤੋਂ ਬਿਆਨ ਲੈਂਦੇ ਆ, ਇਹਨਾਂ ਨਾਲ ਇੰਟਰਵਿਊ ਕਰਦੇ ਨੇ ਤੇ ਆਖਣਗੇ ਵੀ ਪਾਕਿਸਤਾਨੀ ਵੀਰਿਆਂ ਨੇ ਸਾਡੇ ਨਾਲ ਬਹੁਤ ਪਿਆਰ ਕੀਤਾ। ਹਕੀਕਤ ਹੈ ਮੈਨੂੰ ਉਸ ਵਕਤ ਅੱਗ ਲੱਗ ਜਾਂਦੀ ਹੈ ਜਦੋਂ ਇਹ ਆਉਂਦੇ ਨੇ ਵੀ ਪਾਕਿਸਤਾਨੀ ਵੀਰਿਆਂ ਨੇ ਸਾਡੇ ਨਾਲ ਬੜਾ ਪਿਆਰ ਕੀਤਾ, ਤੇ ਮੈਂ ਨਾ ਵੀ ਤੁਸੀਂ ਸਾਡੇ ਨਾਲ ਕੀ ਕੀਤਾ, ਤੁਸੀਂ ਕਿਉਂ ਨਾ ਕੀਤਾ? ਕਦੀ ਇਹ ਨਾ ਸਾਡੇ ਨਾਲ ਇਹਦੇ ਸਾਡੇ ਖਿਲਾਫ ਹੁੰਦੇ, ਖੱਤਰੀ ਬਾਹਮਣ ਤੇ ਸਾਡੇ ਲਾਗੇ ਨਹੀਂ ਸੀ ਆ ਸਕਦੇ, ਅਸੀਂ ਅਮਨ ਨਹੀਂ ਆ ਸਕਦੇ। ਅਮਨ ਜੇ ਸਾਨੂੰ ਉਧਰ ਮਾਰਿਆ ਵੱਢਿਆ ਤੇ ਇਧਰੋਂ ਕਿਹੜੇ ਸੌਖੇ ਗਏ ਨੇ? ਆਹੋ ਦੋਵਾਂ ਪਾਸੇ ਹੀ ਐਵੇਂ ਹੋਇਆ। ਇਹ ਸਾਰੀ ਬਾਹਮਣ ਦੀ ਤੇ ਅੰਗਰੇਜ਼ ਦੀ ਚਲਾਕੀ ਸੀ। ਸਾਨੂੰ ਦੁਸ਼ਮਣ ਨੇ ਲੜਾ ਕੇ ਮਾਰਿਆ ਸਾਨੂੰ। ਅੰਗਰੇਜ਼ ਇਹਨਾਂ ਦਾ ਸੱਜਣ ਸੀ, ਕਿਸੇ ਦਾ ਸੱਜਣ ਨਹੀਂ, ਉਹ ਤਾਂ ਚੁੱਪ ਕਰਕੇ ਨਿਕਲ ਗਿਆ। ਉਹ ਤੇ ਨਿਕਲ ਗਿਆ। ਮੁਸਲਮਾਨਾਂ ਦਾ ਉਹ ਸੱਜਣ ਨਹੀਂ ਸੀ, ਹਿੰਦੂਆਂ ਦਾ ਉਹ ਸੱਜਣ ਨਹੀਂ ਸੀ, ਸਿੱਖਾਂ ਦਾ ਉਹ ਸੱਜਣ ਨਹੀਂ ਸੀ। ਅੱਛਾ ਇਹ ਦੱਸੋ ਹੁਣ ਐਂਡ ਦੀ ਬਾਕੀ ਆਪਾਂ ਵੀਡੀਓ ਤੁਹਾਡੀ ਬਣਨ ਡਈ ਹੈ, ਦੋਵਾਂ ਪਾਸੇ ਜਾਊ ਤੁਹਾਡੇ ਪਿੰਡ ਦੀ, ਕੀ ਸੁਣਾ ਦੇਣਾ ਆਵਾਮ ਨੂੰ, ਵੇਖਣ ਵਾਲਿਆਂ ਨੂੰ, ਉਧਰਲਿਆਂ ਨੂੰ? ਹਾਂਜੀ ਇਹੋ ਹੀ ਆ ਵੀ ਜੋ ਕੁਛ ਪਿੱਛੇ ਹੋ ਗਿਆ ਉਹਨੂੰ ਭੁੱਲੋ, ਉਹਨੂੰ ਭੁੱਲ ਜਾਓ। ਆਪਣੀਆਂ ਨਸਲਾਂ ਨੂੰ ਹੀ ਆਖੋ ਵੀ ਉਹਨਾਂ ਨੂੰ ਚੇਤੇ ਨਾ ਕਰ। ਜਿਹੜਾ ਕੋਈ ਜੀਂਦਾ ਵੀ ਆ ਸਾਡੇ ਨਹਾਣ ਦਾ, ਉਹ ਆਪਣੀ ਨਸਲ ਨੂੰ, ਆਪਣੀਆਂ ਆਬਾਓ ਅਜਦਾਦ ਨੂੰ ਆਖੇ ਵੀ ਜੋ ਮੁਸਲਮਾਨਾਂ ਨੇ ਸਾਡੇ ਨਾਲ ਕੀਤਾ, ਜੋ ਅਸਾਂ ਮੁਸਲਮਾਨਾਂ ਨਾਲ ਕਰਦਾ, ਤਾਂ ਉਹਨਾਂ ਗੱਲਾਂ ਨੂੰ ਭੁੱਲ ਜਾਓ ਤੇ ਨਵੀਂ ਨੀਂਹ ਰੱਖੋ ਤੇ ਪਿਆਰ ਮੁਹੱਬਤ ਕਰੋ। ਬਹੁਤ ਸ਼ੁਕਰੀਆ। ਲੱਭਣਾ ਇਹਨਾਂ ਨੂੰ ਵੀ ਕੱਖ ਨਹੀਂ ਇੰਡੀਆ 'ਚੋਂ, ਤੇ ਲੱਭਣਾ ਸਾਨੂੰ ਵੀ ਕੁਛ ਨਹੀਂ। ਲੜਾਈਆਂ ਨਫ਼ਰਤਾਂ 'ਚੋਂ ਕੀ ਲੱਭਣਾ? ਲੜਾਈ ਨਫ਼ਰਤ ਫਿਰ ਇੱਕ ਦੂਜੇ ਦਾ ਅਸੀਂ ਕਿਉਂ ਇੱਕ ਦੂਸਰੇ ਦੇ ਦੁਸ਼ਮਣ ਬਣੇ ਆ? ਜਾਨਾਂ ਦਾ ਜ਼ਿਆ ਹੀ, ਇੱਕ ਦੂਜੇ ਦਾ ਨੁਕਸਾਨ ਹੀ ਆ, ਪੈਸੇ ਦਾ ਲਾ ਲਓ। ਬਾਬਾ ਇਹਨਾਂ ਕੀਤੀਆਂ ਗੱਲਾਂ ਬਾਤਾਂ, ਆਪਾਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਨਾ ਰਵਾਇਆ, ਹੰਝੂ ਵੀ ਆਏ ਅੱਖਾਂ 'ਚ। ਉਹਨਾਂ ਨੇ ਆਪਣੀ ਆਪ ਬੀਤੀ ਦਾਸਤਾਨ ਵੀ ਦੱਸੀ ਤੇ ਗਿਲਾ ਵੀ ਕੀਤਾ, ਸਰਦਾਰਾਂ ਨਾਲ ਗਿਲਾ ਵੀ ਕੀਤਾ ਵੀ ਆਪਾਂ ਇੱਕ ਮਾਂ ਜਾਏ ਸਾਂ ਤੇ ਕਿਉਂ ਸਾਡਾ ਐਵੇਂ ਕਿੰਨਾ ਨੁਕਸਾਨ ਹੋ ਗਿਆ, ਕਿਉਂ ਹੋਇਆ। ਇਹ ਸਿਰਫ ਚਲਾਕੀ ਹਿੰਦੂ ਦੀ। ਤੇ ਇਹ ਸਾਰੀਆਂ ਗੱਲਾਂ ਬਾਤਾਂ ਇਸ ਤਰ੍ਹਾਂ ਦੇ ਬਜ਼ੁਰਗਾਂ ਨੂੰ ਮਿਲ ਕੇ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹੀਦਾ। ਹੋਪਫੁਲੀ ਇਹਨਾਂ ਵੀਡੀਓਜ਼ ਦੀ ਰਾਹੀਂ ਆਪਾਂ ਇਹ ਨਫ਼ਰਤਾਂ, ਇਹ ਦੂਰੀਆਂ, ਇੱਕ ਦੂਰਤਾਂ ਜਿਹੜੀਆਂ ਇੱਕ ਦਿਨ ਮੁਕਾਵਾਂਗੇ, ਤੇ ਇਹ ਬਾਰਡਰਾਂ 'ਤੇ ਲੀਕਾਂ ਜਿਹੜੀਆਂ ਵੱਜੀਆਂ ਰਹਿਣ, ਲੇਕਿਨ ਅੱਛੇ ਹਮਸਾਏ, ਅੱਛੇ ਗਵਾਂਢੀ ਬਣ ਕੇ ਤਾਂ ਆਪਾਂ ਵੱਸ ਸਕਦੇ ਹਾਂ। ਇਹ ਇਹਨਾਂ ਵੀਡੀਓਜ਼ ਦੀ ਰਾਹੀਂ ਪਿਆਰ ਮੁਹੱਬਤ ਦੀ ਜਿਹੜੀ ਆਪਾਂ ਨੀਂਹ ਰੱਖ ਰਹੇ ਹਾਂ, ਆਸਤਾ ਆਸਤਾ ਇੱਕ ਵੱਡੀ ਬਿਲਡਿੰਗ, ਇੱਕ ਵੱਡੀ ਇਮਾਰਤ ਬਣੇਗੀ। ਇਸੀ ਉਮੀਦ ਦੇ ਨਾਲ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖਾ।